ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਵੱਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 5 जुलाई 2018 21 हड़ नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੀ ਜੋ ਅਹਿਮ ਵਿਚਾਰ ਚਰਚਾ ਦਾ ਵਿਸ਼ਾ ਉਸ ਉੱਪਰ ਤੁਹਾਡੇ ਵਿਚਾਰ ਸੁਣਨਾ ਚਾਹਾਂਗੇ। ਜੀ ਡਾਕਟਰ ਸਾਹਿਬ, ਦੇਖੋ ਕੱਲ 4 ਜੁਲਾਈ ਦਾ ਦਿਨ ਸੀ ਜੀ। ਇੱਕ ਪਾਸੇ ਅਮਰੀਕਾ ਭਰ ਦੇ ਵਿੱਚ ਥਾਂ ਥਾਂ ਤੇ ਫਾਇਰਵਰਕ ਸੈਲੀਬ੍ਰੇਸ਼ਨਸ ਪੈਰੇਡਸ ਸਨ। ਦੂਸਰੇ ਪਾਸੇ ਸਿੱਖ ਜਗਤ ਦੇ ਵਿੱਚ ਜਿਹੜੀ ਘਟਨਾ 1 ਜੁਲਾਈ ਨੂੰ ਜਲਾਲਾਬਾਦ ਦੇ ਵਿੱਚ ਹੋਈ ਉਸ ਨੂੰ ਲੈ ਕੇ ਗਮ, ਗੁੱਸਾ, ਰੋਹ, ਫਿਕਰ, ਇਹ ਸਾਰੇ ਭਾਵਾਂ ਦੇ ਨਾਲ ਭਰਪੂਰ ਥਾਂ ਥਾਂ ਤੇ ਸਮਾਗਮ ਵੀ ਹੋ ਰਹੇ ਸਨ। ਔਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 'ਚ ਜਿਹੜੇ 19 ਪ੍ਰਾਣੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਸਿੱਖ ਨੇ, ਇੱਕ ਮੁਸਲਮਾਨ ਵੀਰ ਵੀ ਨੇ ਮੁਸਤਫਾ, ਇੱਕ ਹਿੰਦੂ ਸੱਜਣ ਵੀ ਨੇ, ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ 'ਚ ਆਉਂਦੇ ਐਤਵਾਰ ਨੂੰ ਕਿਸੇ ਥਾਵਾਂ ਤੇ ਕਈ ਥਾਵਾਂ ਤੇ ਸੈਚਰਡੇ ਨੂੰ ਸਮਾਗਮ ਰੱਖੇ ਹੋਏ ਨੇ। ਔਰ ਟੋਰਾਂਟੋ ਤੋਂ ਵੀ ਸਾਨੂੰ ਸਰ ਸੁਖਵਿੰਦਰ ਸਿੰਘ ਹੰਸਰਾਜ ਜੀ ਨੇ ਸੂਚਨਾ ਭੇਜੀ ਹੈ ਕਿ ਉਹਨਾਂ ਵੱਲੋਂ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸ਼ਨੀਵਾਰ 5 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਔਰ ਉਸ ਤੋਂ ਬਾਅਦ ਜਿਹੜਾ ਸ਼ਹੀਦੀ ਸਮਾਗਮ ਜਿਹਦੇ 'ਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਅੱਜ ਵੀ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋਈ ਪਿਛਲੇ ਦਿਨਾਂ 'ਚ ਕਾਫੀ ਰੁਝੇਵੇਂ ਭਰੇ ਦਿਨ 'ਚ ਰਹੇ ਨੇ, ਹਰ ਕੋਈ ਸ਼ੌਕਡ ਹੈ। ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਵੇਂ 18 ਸਾਲ ਪਹਿਲਾਂ ਜੋ ਕੁਛ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਦੇ ਕੋਲਡ ਬਲੱਡਡ ਮਰਡਰ ਦੇ ਨਾਲ ਜੋ ਭਾਵਨਾਵਾਂ, ਜੋ ਰਿਐਕਸ਼ਨ, ਜੋ ਬੇਬਸੀ ਵੀ ਸੀ, ਉਹ 18 ਸਾਲ ਬਾਅਦ ਉਹ ਜਿਹੀਆਂ ਫੀਲਿੰਗਸ ਜਿਹੜੀਆਂ ਨੇ ਕਲੈਕਟਿਵ, ਔਰ ਮੈਂ ਸਮਝਦਾ ਵੀ ਇਹ ਸਿੱਖ ਕੌਮ ਦੀ ਐਮੋਸ਼ਨਲ ਯੂਨਿਟੀ ਦਾ ਪ੍ਰਤੀਕ ਵੀ ਹੈ। ਔਰ ਇਸ ਪੱਖੋਂ ਜਿਵੇਂ ਅਸੀਂ ਅੱਗੇ ਕਿਹਾ ਸੀ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਉਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਅਦਾਰੇ ਸਾਰੇ ਬੰਦ ਰਹੇ। ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵੀ ਵੱਡਾ ਸਮਾਗਮ ਹੋਇਆ, ਦਿੱਲੀ ਦੇ ਵਿੱਚ ਵੀ ਜਿਹਦੇ 'ਚ ਅਫਗਾਨਿਸਤਾਨ ਦਾ ਐਂਬੈਸਡਰ ਵੀ ਸ਼ਾਮਲ ਹੋਇਆ, ਦੁਨੀਆ ਭਰ ਦੇ ਵਿੱਚ ਸਮਾਗਮ ਹੋ ਰਹੇ ਨੇ। ਔਰ ਅਸੀਂ ਜਦੋਂ ਪਰਸੋਂ ਦਾ ਪ੍ਰੋਗਰਾਮ ਕੀਤਾ, ਜ਼ਾਹਰ ਹੈ ਕਿ ਅਸੀਂ ਇਹ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਹਿਕਸਵਿਲ, ਗੁਰੂ ਨਾਨਕ ਦਰਬਾਰ ਹਿਕਸਵਿਲ, ਲੌਂਗ ਆਈਲੈਂਡ, ਨਿਊ ਜਰਸੀ 'ਚ ਜਿਸ ਨੇਬਰਹੁੱਡ ਦੇ ਵਿੱਚ ਵੱਡੀ ਗਿਣਤੀ 'ਚ ਸਾਡੇ ਉਹ ਅਫਗਾਨ ਭੈਣ ਭਰਾ ਸਿੱਖ ਰਹਿੰਦੇ ਨੇ ਜਿਹੜੇ ਇਸ ਦੌਰ ਦੇ ਵਿੱਚ ਹੀ ਪਿਛਲੇ 25-30 ਸਾਲ ਦੇ ਸਮੇਂ ਦੇ ਵਿੱਚ ਹੀ ਉੱਥੋਂ ਹਿਜਰਤ ਕਰਕੇ ਆਏ ਨੇ। ਬਹੁਤ ਸਾਰੇ ਇੱਥੇ ਆ ਕੇ ਸੈਟਲ ਨੇ, ਕੁਝ ਸਟਰਗਲ ਕਰ ਰਹੇ ਨੇ। ਔਰ ਪਰਸ਼ੀਅਨ ਸਪੀਕਿੰਗ, ਫਾਰਸੀ ਬੋਲਣ ਵਾਲੇ, ਪਸ਼ਤੋ ਬੋਲਣ ਵਾਲੇ, ਔਰ ਐਵਰੀ ਇੰਚ ਉਹਨਾਂ ਦੀਆਂ ਹੈਬਿਟਸ ਜਿਹੜੀਆਂ ਨੇ ਉਹ ਅਫਗਾਨ ਨੇ। ਉਹ ਆਪਣੇ ਆਪ ਨੂੰ ਦੇ ਵਿੱਚ ਫਖਰ ਵੀ ਮਹਿਸੂਸ ਕਰਦੇ ਨੇ। ਔਰ ਉੱਥੇ ਅਖੰਡ ਪਾਠ ਸਾਹਿਬ ਜਿਹੜੇ 2 ਤਰੀਕ ਨੂੰ ਆਰੰਭ ਹੋਏ, ਕੱਲ 4 ਤਰੀਕ ਨੂੰ ਭੋਗ ਪਾਏ ਗਏ ਸ਼ਾਮ ਨੂੰ। ਔਰ ਜਿਵੇਂ ਅਸੀਂ ਦੱਸਿਆ ਸੀ ਕਿ TV 84 ਦੀ ਸਾਰੀ ਟੀਮ ਔਰ ਪੰਥ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਵੀਰ ਬਾਕੀ ਸਾਰੇ ਪਾਸਿਓਂ ਵੀ, ਹਾਲਾਂ ਕਿਉਂਕਿ ਵਰਕਿੰਗ ਡੇ ਵੀ ਹੁੰਦਾ ਹੈ ਔਰ ਫਾਇਰਵਰਕਸ ਕਈਆਂ ਨੇ ਪਰਿਵਾਰਾਂ ਨਾਲ ਜਾਣਾ ਹੁੰਦਾ ਹੈ, ਇਵੇਂ ਵੀ ਹੋਇਆ। ਕੁਛ ਆਏ, ਕੁਛ ਅਖੰਡ ਪਾਠ ਸਾਹਿਬ ਦੇ ਭੋਗ ਤੱਕ ਰਹੇ, ਫਿਰ ਚਲੇ ਗਏ, ਕੁਛ ਪਹਿਲਾਂ ਆਏ, ਕੋਈ ਥੋੜ੍ਹੀ ਦੇਰ, ਘੰਟਾ ਅੱਧਾ ਘੰਟਾ ਰਹੇ। ਪਰ ਕੁੱਲ ਮਿਲਾ ਕੇ, ਕਿਉਂਕਿ ਮੈਂ ਵੀ ਪਹਿਲੀ ਵਾਰ ਹਿਕਸਵਿਲ ਦੇ ਗੁਰਦੁਆਰਾ ਸਾਹਿਬ ਗਿਆ, ਮਾਹੌਲ ਉੱਥੇ ਇੱਕ ਬੜਾ ਚੰਗਾ ਸ਼ਾਂਤੀ ਦੇ ਨਾਲ, ਜਿਵੇਂ ਅਸੀਂ ਕਹਿੰਦੇ ਹਾਂ ਗੁਰਮਤ ਦੀ ਰੋਸ਼ਨੀ ਵਾਲਾ। ਔਰ ਜਿਹੜਾ ਪਾਰਟ ਮੈਂ ਕੱਲ ਸੰਗਤ ਨੂੰ ਵੀ ਜਦੋਂ ਐਡਰੈਸ ਕੀਤਾ ਉਹਦੇ 'ਚ ਮੈਂ ਕਿਹਾ
ਕਿ ਜਿਵੇਂ ਸਮੁੱਚੀ ਸੰਗਤ ਉਹ ਭਾਵੇਂ ਭੋਗ ਦੇ ਸ਼ਲੋਕ ਸਨ ਉਹਨਾਂ ਦੇ ਵਿੱਚ ਪੂਰਾ ਨਾਲ ਬੋਲ ਰਹੇ ਸੀ। ਜਦੋਂ ਰਹਿਰਾਸ ਸਾਹਿਬ ਦਾ ਪਾਠ ਹੋਇਆ, ਜਿਵੇਂ ਮਰਿਆਦਾ ਦਰਬਾਰ ਸਾਹਿਬ ਦੇ ਅੰਦਰ ਹੁੰਦੀ ਹੈ, ਕਿਉਂਕਿ ਪਹਿਲੀ ਚੌਂਕੀ ਦੀ ਸਮਾਪਤੀ ਦੁਖਦਾਰੂ ਸੁਖ ਰੋਗ ਪਿਆ ਪੜ੍ਹ ਕੇ ਹੁੰਦੀ ਹੈ, ਨਾਲ ਦੀ ਨਾਲ ਰਾਗੀ ਸਿੰਘਾਂ ਨੇ ਜਿਹੜਾ ਜਥਾ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ ਦੇ ਪਰਿਵਾਰ ਦਾ ਹੀ ਹੈ, ਉਹਨਾਂ ਨੇ ਸੋਦਰ ਰਾਗ ਦੇ ਵਿੱਚ ਜਿਹੜੀ ਸੋਦਰ ਦਾ ਸ਼ਬਦ ਹੈ ਉਹ ਗਾਇਨ ਕੀਤਾ ਤੇ ਫਿਰ ਭਾਈ ਸਾਹਿਬ ਨੇ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਈ ਦੇ ਨਾਲ ਰਹਿਰਾਸ ਆਰੰਭ ਕੀਤੀ। ਔਰ ਉਹਦੇ 'ਚ ਵੀ ਔਰ ਮੈਂ ਇਹ ਮਹਿਸੂਸ ਕਰਦਾ ਵੀ ਬਹੁਤ ਸਾਰੀਆਂ ਜਿਹੜੀ ਸਾਡੀਆਂ ਟ੍ਰੈਡੀਸ਼ਨਸ ਚੱਲੀਆਂ ਆਈਆਂ ਨੇ ਜੀ ਜਿਨ੍ਹਾਂ ਦੇ ਵਿੱਚ ਇੱਕ ਪਿਆਰ ਸੀ। ਹੁਣ ਤਾਂ ਬਹੁਤ ਸਾਰੀਆਂ ਥਾਵਾਂ ਤੇ ਉਹ ਬ੍ਰਾਹਮਣ ਦੇ ਮੰਤਰ ਪੜ੍ਹਨ ਵਾਲੀ ਗੱਲ ਹੋ ਗਈ, ਉਹ ਸੰਸਕ੍ਰਿਤ 'ਚ ਹੀ ਪੜ੍ਹਦਾ ਸੀ, ਬਾਕੀ ਬੈਠੇ ਬੈਠੇ ਰਹਿੰਦੇ ਸੀ ਕਿ ਬ੍ਰਾਹਮਣ ਕਦੋਂ ਕਹੇ ਵੀ ਦਕਸ਼ਨਾ ਦਿਓ ਉਦੋਂ ਕੱਢ ਕੇ ਦਕਸ਼ਨਾ ਦੇ ਦਿੰਦੇ ਸੀ, ਅਗਲਾ ਮੰਤਰ ਪੜ੍ਹਨ ਲੱਗ ਜਾਂਦਾ ਸੀ। ਸੋ ਸਾਡੇ ਵੀ ਬਹੁਤ ਸਾਰੀਆਂ ਥਾਵਾਂ ਤੇ ਤਾਂ ਇਹੀ ਹੋ ਗਿਆ। ਅਸੀਂ ਸਮਝਦੇ ਹਾਂ ਵੀ ਪਾਠ ਪਾਠੀ ਸਿੰਘ ਨੇ ਕੀਤਾ, ਕੀਰਤਨ ਰਾਗੀ ਸਿੰਘਾਂ ਨੇ ਕਰਨਾ, ਨਾਲ ਜਿਹੜਾ ਜੁੜਨਾ ਜਾਂ ਉਸ ਸੰਗਤ ਦਾ ਹਿੱਸਾ ਬਣਨਾ ਇਹ ਜਿਹੜਾ ਘਟਦਾ ਜਾ ਰਿਹਾ। ਪਰ ਦੂਸਰੇ ਵੀ ਜਿਸ ਕਿਸਮ ਦੀ ਇੱਕ ਟ੍ਰੈਂਕੁਇਲਿਟੀ, ਇੱਕ ਪੂਰੀ ਰਾਇਲਟੀ ਸਾਰੇ ਮਾਹੌਲ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆਬਾ ਦੇ ਨਾਲ ਜੁੜੀ ਹੋਈ ਹੈ, ਉਹ ਹਾਲਾਂਕਿ ਮਾਹੌਲ ਬਹੁਤ ਕਿਉਂਕਿ ਮੈਜੋਰਿਟੀ ਜਿਵੇਂ ਮੈਂ ਕਿਹਾ ਉੱਥੇ ਅਫਗਾਨ ਭਾਈਚਾਰੇ ਨਾਲ ਸੰਬੰਧਿਤ ਸਿੱਖ ਭੈਣ ਭਰਾ ਨੇ, ਉਹਨਾਂ ਦੇ ਚਿਹਰਿਆਂ ਤੇ ਤੁਸੀਂ ਖੌਫ ਨਹੀਂ ਸੀ, ਉਦਾਸੀ ਸੀ। ਔਰ ਇਸ ਸਮਾਗਮ ਦੇ ਵਿੱਚ ਜਿਹੜੇ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਅਫਗਾਨਿਸਤਾਨ ਦੇ ਕੌਂਸਲ ਜਨਰਲ ਨੇ ਮਿਸਟਰ ਅਬਦੁਲ ਸਤਾਰ ਹਕਬਿਨ, ਉਹ ਵਿਸ਼ੇਸ਼ ਤੌਰ ਤੇ ਆਏ ਔਰ TV 84 ਨੂੰ ਇਹ ਪ੍ਰਿਵਿਲੇਜ ਸੀ ਕਿ ਅਸੀਂ ਕਿਉਂ ਪਹਿਲਾਂ ਪਹੁੰਚ ਗਏ। ਕਮੇਟੀ ਵਾਲਿਆਂ ਦੇ ਵੀ ਜਿਹੜੇ ਨੇ ਉਹ ਸਾਊਂਡ ਬਾਈਟਸ ਲਏ, ਪਲੱਸ ਜਦੋਂ ਕੌਂਸਲਰ ਜਨਰਲ ਦਾ ਇੰਟਰਵਿਊ ਹੋ ਰਿਹਾ ਸੀ ਉਸ ਵੇਲੇ ਵੀ ਉਹਨਾਂ ਦੇ ਨਾਲ ਜਿਹੜਾ ਉਹ ਸ਼ਮੂਲੀਅਤ ਔਰ ਸਮੁੱਚੇ ਦੀਵਾਨ ਦੇ ਵਿੱਚ ਵੀ ਇਸ ਨੂੰ ਕਵਰ ਕੀਤਾ ਗਿਆ। ਜੇ ਸਾਰੇ ਪ੍ਰੋਗਰਾਮ ਨੂੰ ਇਨ ਟੋਟੋ ਜਿਹੜਾ ਲਗਭਗ 3 ਘੰਟੇ ਤੋਂ ਜ਼ਿਆਦਾ ਦਾ ਪ੍ਰੋਗਰਾਮ ਹੈ ਉਹ ਆਉਂਦੇ ਸੈਚਰਡੇ ਸ਼ਾਮ ਪੀਕ ਆਵਰਸ 7 ਵਜੇ ਤੋਂ 10 ਵਜੇ ਤੱਕ ਜਿਹੜਾ ਵੀ ਵਕਤ ਬਣੇਗਾ ਉਸ ਦੇ ਵਿੱਚ ਦਿਖਾਇਆ ਜਾਏਗਾ। ਇਸ ਦੇ ਵਿੱਚ ਜਿੱਥੇ ਕੁਝ ਚੀਜ਼ਾਂ ਜਿਵੇਂ ਮੈਂ ਗੁਰਦੁਆਰਾ ਸਾਹਿਬ ਦੇ ਮਾਹੌਲ ਦੀ ਗੱਲ ਕੀਤੀ, ਉਹਦੇ 'ਚ ਜਿਹੜੀ ਗੱਲ ਮੈਂ ਸਮਝਦਾ ਵੀ ਜਦੋਂ ਕੌਂਸਲ ਜਨਰਲ ਮਿਸਟਰ ਅਬਦੁਲ ਸਤਾਰ ਹਕਮਿਨ ਆਏ ਔਰ ਅੰਦਰ ਉਹਨਾਂ ਨੂੰ ਕਮੇਟੀ ਦੇ ਆਫਿਸ 'ਚ ਲੈ ਗਏ ਜਿੱਥੇ ਕਿ ਦੂਸਰੇ ਮੀਡੀਆ ਚੈਨਲ ਵੀ ਸਨ, ਉਹਨਾਂ ਦਾ ਇੱਕ ਪ੍ਰੈਸ ਕਾਨਫਰੰਸ ਟਾਈਪ ਹੀ ਹੋ ਜਾਂਦਾ, ਕਮੇਟੀ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ। ਔਰ ਮੈਂ ਕਿਉਂਕਿ ਦੀਵਾਨ ਦੇ ਵਿੱਚ ਆ ਕੇ ਬੈਠ ਚੁੱਕਾ ਸੀ, ਆਲਰੇਡੀ ਕੀਰਤਨ ਆਰੰਭ ਸੀ, ਉਹਨਾਂ ਦੇ ਪ੍ਰਬੰਧਕ ਉਠਾ ਕੇ ਲਿਆਏ ਔਰ ਮੈਂ ਜਦੋਂ ਅੰਦਰ ਵੜਿਆ ਤੇ ਕੌਂਸਲ ਜਨਰਲ ਜਿਹੜੇ ਨੇ ਤਾਬੜ ਤੋੜ ਫਾਰਸੀ ਬੋਲ ਰਹੇ ਸੀ। ਉਹ ਸਾਰਾ ਹੀ ਜਿਹੜਾ ਹਾਲਾਂਕਿ ਕਮੇਟੀ ਵਾਲਿਆਂ ਨੇ ਜਿਹੜੇ ਕਿਉਂਕਿ ਜਿਵੇਂ ਮੈਂ ਕਿਹਾ ਵੀ ਸਾਰੇ ਹੀ ਫਾਰਸੀ ਬੋਲਣ ਸਮਝਣ ਵਾਲੇ ਨੇ, ਸੋ ਉਹਨਾਂ ਨੇ ਟਰਾਂਸਲੇਟ ਕੀਤਾ ਅੰਗਰੇਜ਼ੀ। ਤੇ ਮੈਨੂੰ ਪਹਿਲੀ ਗੱਲ ਦੀ ਹੈਰਾਨੀ ਵੀ ਹੋਈ, ਮੈਂ ਕਿਹਾ ਵੀ ਇਹ ਅਮਰੀਕਾ ਦੇ ਵਿੱਚ ਜਿੱਥੇ ਅਫਗਾਨਿਸਤਾਨ ਦਾ ਸਾਰਾ ਕੁਝ ਜੁੜਿਆ ਹੋਇਆ, ਇਸ ਵੇਲੇ ਜਿਹੜੀ ਸਰਕਾਰ ਹੈ ਉੱਥੇ ਅਮਰੀਕਾ ਦੀ ਖੜੀ ਕੀਤੀ ਹੋਈ ਹੈ, ਵੀ ਉਹਨਾਂ ਦਾ ਐਂਬੈਸਡਰ ਹੋਏ ਬੜਾ ਸੋਹਣਾ ਹੈਂਡਸਮ, ਜੇ ਕੋਈ ਕਹੇ ਨਾ ਵੀ ਅਫਗਾਨਿਸਤਾਨ 'ਚੋਂ ਤਾਂ ਗੋਰਾ ਲੱਗਦਾ ਹੈ, ਯੂਰਪ ਦਾ ਸਪੇਨ ਦਾ ਬਲੂ ਆਈਡ। ਤੇ ਮੈਂ ਕਿਹਾ ਕਿ ਵੀ ਇਹ ਉਹਨਾਂ ਨੇ ਅਫਗਾਨ ਕਿੱਥੋਂ ਭੇਜ ਦਿੱਤਾ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ। ਲੇਕਿਨ ਇਹ ਮੇਰਾ ਭੁਲੇਖਾ ਬੜੀ ਜਲਦੀ ਦੂਰ ਹੋਇਆ ਜਦੋਂ ਦੀਵਾਨ ਦੇ ਵਿੱਚ ਮਿਸਟਰ ਅਬਦੁਲ ਸਤਾਰ ਆਏ ਔਰ ਉਹਨਾਂ ਨੇ ਉੱਥੇ ਵੀ ਫਾਰਸੀ 'ਚ ਐਡਰੈਸ ਕੀਤਾ ਔਰ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਅੰਗਰੇਜ਼ੀ ਬੋਲੀ। ਹਾਲਾਂਕਿ ਪ੍ਰਬੰਧਕ ਕਈ ਵਾਰੀ ਓਵਰ ਐਂਥੂਸੀਆਸਟਿਕ ਹੁੰਦੇ ਨੇ, ਫਿਰ ਵੀ ਪੰਜਾਬੀ ਕਰਨ ਵੱਲ ਪਏ ਨਾ, ਜਿਹਨੂੰ ਮਾਈਕ ਮਿਲ ਜਾਏ ਛੱਡਦਾ ਥੋੜੀ ਆ। ਲੇਕਿਨ ਜਦੋਂ ਉਹਨਾਂ ਨੇ 2-3 ਵਾਰੀ ਅੰਗਰੇਜ਼ੀ ਬੋਲੀ ਔਰ ਬੜੀ ਚੰਗੀ ਅੰਗਰੇਜ਼ੀ ਸੀ ਉਹਨਾਂ ਦੀ, ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਇਹ ਅਫਗਾਨਾਂ ਦਾ ਜਿੱਥੇ ਆਪਣੇ ਕਲਚਰ ਦਾ ਪ੍ਰਾਈਡ ਹੈ, ਆਪਣੀ ਰੇਸ ਦਾ ਪ੍ਰਾਈਡ ਹੈ, ਆਪਣੀ ਜ਼ਬਾਨ ਦਾ ਵੀ ਪ੍ਰਾਈਡ ਹੈ। ਹਾਲਾਂਕਿ ਮੈਜੋਰਟੀ ਪਠਾਨ ਕਬੀਲਿਆਂ ਦੀ ਜਿਹੜੀ ਆਪਣੀ ਬੋਲੀ ਹੈ ਉਹ ਪਸ਼ਤੋ ਹੈ, ਪਰ ਕਿਉਂਕਿ ਫਾਰਸੀ ਜਿਹੜੀ ਹੈ ਉਹ ਸਟੇਟ ਲੈਂਗੁਏਜ ਹੈ ਔਰ ਉਹ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ, ਸੋ ਉਹਨਾਂ ਚੀਨ ਦੇ ਪ੍ਰੈਜ਼ੀਡੈਂਟਸ ਵਾਂਗ ਹੀ ਜਿਹੜੇ ਇੱਥੋਂ ਹੀ ਕਈ ਪੜ੍ਹ ਕੇ ਗਏ ਹੋਏ ਸੀ ਜਾਂ ਉਹਨਾਂ ਦੇ ਅਧਿਕਾਰੀ PhD ਹੋਣਗੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ, ਪਰ ਜਦੋਂ ਉਹ ਆਪਣੇ ਆਂਦੇ ਨੇ ਦੌਰਿਆਂ ਤੇ ਜਾਂ ਉਹਨਾਂ ਦੇ ਪ੍ਰੈਸ ਕਾਨਫਰੰਸ, ਉਹ ਆਪਣੀ ਚਾਈਨੀਜ਼ 'ਚ ਹੀ ਬੋਲਣਗੇ, ਉਹ ਅੰਗਰੇਜ਼ੀ ਨਹੀਂ ਬੋਲਦੇ, ਅੰਗਰੇਜ਼ੀ 'ਚੋਂ ਟਰਾਂਸਲੇਟ ਕਰੀ ਜਾਂਦੇ ਨੇ ਦੂਜੇ, ਲੇਕਿਨ ਇਹ ਉਹਨਾਂ ਦਾ ਪ੍ਰਾਈਡ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਸਾਡਾ ਕਿੰਨਾ ਵੱਡਾ ਤਬਕਾ, ਅਸੀਂ ਮਾਂ ਬੋਲੀ ਤੋਂ ਮੁਨਕਰ ਵੀ ਹਾਂ, ਘਰਾਂ ਦੇ ਵਿੱਚ ਵੀ ਦੇਖੋ ਦੇਖੀ ਉਧਰ ਹਿੰਦੀ ਆ ਗਈ, ਇੱਧਰ ਅੰਗਰੇਜ਼ੀ ਹੈ, ਉਹ ਲਹਿੰਦੇ ਪੰਜਾਬ 'ਚ ਉਰਦੂ ਹੈ, ਲੇਕਿਨ ਇਹ ਜਿਹੜਾ ਸੀ ਉਹਨਾਂ ਦਾ ਇੱਕ ਕੌਂਸਲ ਜਨਰਲ ਦਾ ਪਰਸ਼ੀਅਨ ਦੇ ਵਿੱਚ ਜਾਣਦਿਆਂ ਹੋਇਆ ਕਿ ਵੀ
ਸਾਰੇ ਸਿੱਖ ਬੈਠੇ ਨੇ ਔਰ ਬਹੁਤ ਸਾਰੇ ਅਫਗਾਨ ਕਮਿਊਨਿਟੀ ਨੂੰ ਥੋੜ੍ਹਿਆਂ ਨੂੰ ਛੱਡ ਕੇ ਬਾਕੀ ਦੂਸਰੀ ਕਰਾਊਡ ਵੀ ਸੀ। ਸੋ ਕੁੱਲ ਮਿਲਾ ਕੇ ਔਰ ਉਹਨਾਂ ਦਾ ਜਿਹੜਾ ਪ੍ਰੈਜੈਂਟੇਸ਼ਨ ਵੀ ਸੀ, ਮੈਂ ਬਹੁਤ ਸਾਰਾ ਸਸਪੈਂਸ ਨਹੀਂ ਲੈਣਾ ਚਾਹੁੰਦਾ ਕਿਉਂਕਿ ਦਰਸ਼ਕ ਉਸ ਪ੍ਰੋਗਰਾਮ ਨੂੰ ਸੈਚਰਡੇ ਦੇਖਣਗੇ ਜੀ। ਉਸ ਦੇ ਵਿੱਚ ਤੁਸੀਂ ਇੱਕ ਇਮਾਨਦਾਰੀ ਤੇ ਜੈਨੂਇਨਨੈਸ ਦੇਖ ਸਕਦੇ ਹੋ ਜਿਹੜੀ ਪਠਾਨ ਕਰੈਕਟਰ ਦਾ ਜਾਂ ਅਫਗਾਨ ਕਰੈਕਟਰ ਦਾ ਹਿੱਸਾ ਹੈ। ਬਿਲਕੁਲ। ਔਰ ਜਿੱਥੇ ਉਹਨਾਂ ਨੇ ਬੜਾ ਇਹ ਸਾਰੇ ਦੇ ਉੱਤੇ ਖੇਦ ਸਦਮੇ ਦਾ ਇਜ਼ਹਾਰ ਕੀਤਾ, ਉੱਥੇ ਉਹਨਾਂ ਨੇ ਸਿੱਖ ਕੌਮ ਦਾ ਉਹਨਾਂ ਨੇ ਕਿਹਾ ਵੀ ਮੈਂ ਪਹਿਲੀ ਵਾਰ ਆਇਆ ਔਰ ਮੈਂ ਇਸ ਸਦਮੇ ਵਾਲੇ ਮਾਹੌਲ 'ਚ ਆਇਆ, ਮੈਂ ਫਿਰ ਕਿਸੇ ਵੇਲੇ ਜਦੋਂ ਕਿ ਨਾਰਮਲ ਫਿਰ ਮੈਂ ਆਉਣਾ ਚਾਹਾਂਗਾ। ਸੋ ਕੁੱਲ ਮਿਲਾ ਕੇ ਹੋਰ ਵੀ ਜਿੰਨੇ ਪ੍ਰੈਜ਼ੈਂਟਰ ਸਨ, ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ ਵੀ ਆਏ ਹੋਏ ਸਨ, ਦੁਆਬਾ ਸਿੱਖ ਐਸੋਸੀਏਸ਼ਨ ਦੇ ਭਾਈ ਹਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਸਨ ਔਰ ਸਰ ਗਿਆਨੀ ਜਗਤਾਰ ਸਿੰਘ ਜਾਚਕ ਜੋ ਸਿੱਖ ਪ੍ਰਚਾਰਕ ਉਹ ਵੀ ਸਨ, ਔਰ ਇਸੇ ਤਰ੍ਹਾਂ ਬਾਕੀ ਗੁਰਦੁਆਰਾ ਕਮੇਟੀਆਂ ਦੇ ਵੀ ਜਿਨ੍ਹਾਂ ਦੇ ਉਹਨਾਂ ਨੇ 2-2 ਮਿੰਟ ਦਾ ਸਮਾਂ ਦਿੱਤਾ ਔਰ ਸਾਨੂੰ ਵੀ, ਮੈਂ ਬੇਸ਼ੱਕ ਪਹਿਲੀ ਵਾਰ ਗਿਆ ਔਰ ਕਿਉਂਕਿ ਮਾਹੌਲ ਉੱਥੇ ਕੋਈ ਲੱਗਦਾ ਨਹੀਂ ਵੀ ਖਾਲਿਸਤਾਨ ਦਾ ਕੁੱਲ ਮਿਲਾ ਕੇ ਕੋਈ ਉੱਥੇ ਬਹੁਤੀ ਵਿਚਾਰ ਚਰਚਾ ਹੁੰਦੀ ਹੋਏ। ਸੋ ਜ਼ਾਹਰ ਹੈ ਵੀ ਕੁਛ ਦੇ 'ਚ ਖੌਫ ਹੀ ਸੀ। ਕੇਸਰੀ ਦਸਤਾਰਾਂ ਵਾਲੇ 2-4 ਚਲੇ ਜਾਣ ਉਹੀ ਘਬਰਾ ਜਾਂਦੀਆਂ ਨੇ ਕਮੇਟੀਆਂ ਵਾਲੇ ਜੀ। ਔਰ ਲੇਕਿਨ ਮੈਂ ਮਾਹੌਲ ਦੀ ਨਜ਼ਾਕਤ ਨੂੰ ਸਮਝਦੇ ਹਾਂ, ਉਹਨਾਂ ਨੂੰ ਪਹਿਲਾਂ ਹੀ ਇਹ ਕਿਹਾ ਸੀ ਕਿ ਵੀ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਐਮਬੈਰਸਮੈਂਟ ਨਹੀਂ ਹੋਏਗੀ। ਔਰ ਕਿਉਂਕਿ ਕਈਆਂ ਨੇ ਕਈ ਪਾਸੇ ਰੱਖਣਾ ਹੁੰਦਾ ਹੈ, ਫਿਰ ਉਹਨਾਂ ਦਾ ਫਿਕਰ ਇਹ ਵੀ ਹੈ ਕਿ ਜਿਹੜੇ ਹੁਣ ਉੱਥੋਂ ਨਿਕਲ ਵੀ ਰਹੇ ਨੇ ਅਫਗਾਨ, ਉਹਨਾਂ ਨੂੰ ਦਿੱਲੀ ਆਉਂਦੇ ਨੇ ਪਹਿਲਾਂ, ਜੇ ਬਾਹਰ ਵੀ ਆਏ ਨੇ ਉਹੀ ਹੈ, ਤੇ ਬਹੁਤ ਸਾਰੇ ਇਹਨਾਂ ਦੇ ਪਾਸਪੋਰਟ ਇੰਡੀਅਨ ਪਾਸਪੋਰਟਸ ਦੇ ਉੱਤੇ ਨੇ। ਸੋ ਇੱਕ ਆਪਣੀ, ਹਾਲਾਂਕਿ ਉਹਨਾਂ ਦੀ ਸਿੱਖੀ, ਉਹਨਾਂ ਦੀ ਕਮਿਟਮੈਂਟ ਔਰ ਬਾਹਰ ਭਾਵੇਂ ਕਹਿਣੋਂ ਜੱਕਦੇ ਹੋਣ, ਪਰ ਜਦੋਂ ਫਿਰ ਅੰਦਰ ਢੋਲਕੀ ਦੇ ਨਾਲ ਮਹਾਰਾਜ ਦੇ ਸੁਖਾਸਨ ਲਈ ਜਾਂਦੇ ਹੋਣ ਨੇ, ਉਦੋਂ ਫਿਰ ਰਾਜ ਕਰੇਗਾ ਖਾਲਸਾ ਰਾਜ, ਖਾਲਿਸਤਾਨ ਉਦੋਂ ਵੀ ਕਹਿ ਰਹੇ ਹੁੰਦੇ ਨੇ, ਪਰ ਫਰਕ ਉਹਨਾਂ ਕੀ ਹੁੰਦਾ। ਸੋ ਅਸੀਂ ਜਿਹੜਾ ਸੰਗਤ ਦੇ ਵਿੱਚ ਇਹੀ ਵਿਚਾਰ ਦਿੱਤਾ ਹੈ ਕਿ ਭਾਈ ਜਿਹਨੂੰ ਹਰਿੰਦਰ ਸਿੰਘ ਮਹਿਬੂਬ ਹੋਰਾਂ ਨੇ ਕਿਹਾ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ, ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਕਿ ਇਸ ਵੇਲੇ 30 ਮਿਲੀਅਨ ਸਿੱਖ ਕੌਮ ਸੋਲੀਡੈਰਿਟੀ ਨਾਲ ਅਸੀਂ ਜਿੱਥੇ ਜਿੱਥੇ ਵੀ ਹੈ ਅਸੀਂ ਆਪਣੀਆਂ ਗਵਰਨਮੈਂਟਸ ਦੇ ਉੱਤੇ ਪ੍ਰਵੇਲ ਕਰੀਏ, UN, UNESCO, ਕਿਉਂਕਿ ਵੱਡਾ ਫਿਕਰ ਜਿਹੜਾ ਹੈ ਉਹ ਉੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਉਹਨਾਂ ਅਫਗਾਨੀ ਸਿੱਖਾਂ ਨੂੰ ਹੈ। ਔਰ ਇਹ ਗੱਲ ਜ਼ਾਹਰ ਤੌਰ ਦੇ ਉੱਤੇ ਸਾਹਮਣੇ ਆਈ, ਜਿਵੇਂ ਸਰ ਅਵਤਾਰ ਸਿੰਘ ਖਾਲਸਾ ਜਿਹੜੇ ਪਾਰਲੀਮੈਂਟ 'ਚ ਇਹਨਾਂ ਨੇ ਜਾਣਾ ਸੀ, ਉਹਨਾਂ ਦੀ ਸ਼ਹਾਦਤ, ਜਾਂ ਸਰਦਾਰ ਰਵੇਲ ਸਿੰਘ ਜਿਹੜੇ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਸਨ, ਬੜੇ ਐਫਲੂਐਂਟ ਪਰਿਵਾਰ ਨੇ, ਇਹਨਾਂ ਦੇ ਆਪਣੇ ਬੱਚੇ ਇੰਗਲੈਂਡ 'ਚ ਨੇ ਜਾਂ ਪਰਿਵਾਰ ਕੁਝ ਦਿੱਲੀ 'ਚ ਨੇ, ਪਰ ਇਹ ਉੱਥੇ ਇਸ ਲਈ ਟਿਕੇ ਕਿ ਵੀ ਸਾਡੇ ਗੁਰਦੁਆਰੇ ਨੇ ਇਤਿਹਾਸਕ, ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਨੀ। ਸੋ ਜ਼ਾਹਰ ਹੈ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਹੈ, ਜਦੋਂ ਅਸੀਂ ਅਰਦਾਸ 'ਚ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹ ਸ਼ਬਦਾਂ ਇਹਨਾਂ ਦਾ ਜਿਹੜਾ ਰੁਤਬਾ ਹੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ, ਧਰਮ ਹੇਤ ਸੀਸ ਦਿੱਤੇ ਬੰਦ ਕਟਾਏ ਦੇ ਬਰਾਬਰ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ। ਸੋ ਜ਼ਾਹਰਾ ਤੌਰ ਦੇ ਉੱਤੇ ਜਿੱਥੇ ਅਸੀਂ ਉਹਨਾਂ ਗੁਰਸਿੱਖ ਵੀਰਾਂ ਦੇ ਔਰ 5 ਸਦੀਆਂ ਤੋਂ 5.5 ਸਦੀਆਂ ਤੋਂ ਸਿੱਖ ਉੱਥੇ ਵਸਦੇ ਨੇ, ਔਰ ਜਿਵੇਂ ਉਹਨਾਂ ਦੇ ਪ੍ਰੈਜ਼ੈਂਟਰਸ ਨੇ ਵੀ ਸ਼ਾਇਦ ਕੌਂਸਲ ਜਨਰਲ ਨਹੀਂ ਕਿਹਾ, ਉਹਨਾਂ ਨੇ ਜਿਹੜਾ ਪਸ਼ਤੋ ਦਾ ਵਰਡ ਬੋਲ ਕੇ ਕਿਹਾ, ਉਹਨਾਂ ਨੇ ਕਿਹਾ ਜੀ ਕਿ ਉੱਥੇ ਸਿੱਖਾਂ ਲਈ ਨੂੰ ਆਹ ਕਹਿੰਦੇ ਨੇ, ਇਹਦਾ ਮਤਲਬ ਹੈ ਨੇਟਿਵ ਅਮਰੀਕਨ, ਕਿ ਮੂਲ ਨਿਵਾਸੀ, ਕਿ ਇਹ ਅਫਗਾਨਿਸਤਾਨ 'ਚ ਕੋਈ ਸਿੱਖ ਰਾਜ ਦੇ ਵੇਲੇ ਜਾਂ ਦੂਜੇ ਜੰਗ, ਇਹ 1000 ਸਾਲ ਤੋਂ ਜਿਹੜੇ ਨੇ ਉੱਥੇ ਉਹਨਾਂ ਦੀ ਹੋਂਦ ਸੀ। ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ ਉਹ ਸਿੱਖੀ ਦੇ ਵਿੱਚ ਆਏ ਔਰ ਪਹਿਲਾ ਗੁਰਦੁਆਰਾ ਹੀ ਜਿਹੜਾ ਉੱਥੇ ਸਥਾਪਿਤ ਹੁੰਦੇ। ਸੋ ਕੁੱਲ ਮਿਲਾ ਕੇ ਇੱਕ ਆਪਣੇ ਆਪ ਦੇ ਵਿੱਚ ਬੜਾ ਟੱਚਿੰਗ ਸੀ ਐਕਸਪੀਰੀਅੰਸ। ਔਰ ਮੈਂ ਦੇਖ ਰਿਹਾ ਵੀ ਹਾਲਾਂ ਬਹੁਤ ਸਾਰੀਆਂ ਟ੍ਰਿਬਿਊਟਸ ਕਈ ਪਾਸਿਓਂ, ਜਿਵੇਂ ਕੰਡੈਮਨੇਸ਼ਨ ਸਾਰੀ ਘਟਨਾ ਦੀ ਉਹ ਯੂਨਾਈਟਿਡ ਨੇਸ਼ਨਸ ਨੇ ਵੀ ਕੀਤੀ ਹੈ, ਅਮਰੀਕਾ ਦੇ ਐਂਬੈਸਡਰ ਪਾਕਿਸਤਾਨ ਨੇ ਵੀ ਕੀਤੀ ਹੈ, ਟਰਕੀ ਨੇ ਵੀ ਕੀਤਾ ਹੈ, ਪਾਕਿਸਤਾਨ ਨੇ ਵੀ ਕੀਤਾ ਹੈ, ਹੋਰ ਵੀ ਸੰਸਥਾਵਾਂ ਵੱਲੋਂ, ਸਾਡੇ ਵੀ ਬਹੁਤ ਸਾਰੇ ਐਡਮਾਇਰਰਸ ਦੇ ਨਿੱਜੀ ਟੈਕਸਟ ਮੈਸੇजेस ਔਰ ਈਮੇਲਸ ਨੇ। ਪਰ ਕਈ ਵਾਰੀ ਕੋਈ ਗੱਲ ਤੁਹਾਨੂੰ ਛੋ ਜਾਂਦੀ ਹੈ, ਤੁਹਾਨੂੰ ਟੱਚ ਕਰਦੀ ਹੈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਹਿਊਮਨ ਇੰਟਰਸਟ ਸਟੋਰੀ ਕਹਿੰਦੇ ਨੇ। ਅਫਗਾਨਿਸਤਾਨ ਦਾ ਸਭ ਤੋਂ ਵੱਡਾ ਮੀਡੀਆ ਗਰੁੱਪ ਹੈ, ਉਹਨੂੰ ਮੋਬੀ ਗਰੁੱਪ ਕਹਿੰਦੇ ਨੇ।
ਉਹਨਾਂ ਦੇ ਚੇਅਰਪਰਸਨ ਨੇ ਮਿਸਟਰ ਸਾਦ ਮੋਸਾਨੀ। ਉਹਨਾਂ ਨੇ ਇੱਕ ਆਰਟੀਕਲ ਜਿਹੜਾ ਕਿ ਟ੍ਰਿਬਿਊਨ ਦੇ ਵਿੱਚ ਲਿਖਿਆ ਔਰ ਉਹਨਾਂ ਦੇ ਐਡੀਟੋਰੀਅਲ ਸੈਕਸ਼ਨ ਤੇ ਅੱਜ ਦੀ ਟ੍ਰਿਬਿਊਨ 'ਚ ਜੀ ਉਹਨੇ ਮੈਨੂੰ ਬੜਾ ਟੱਚ ਕੀਤਾ। ਮੈਂ ਇੱਕ ਵਾਰ ਪੜ੍ਹਿਆ, 2 ਵਾਰ ਪੜ੍ਹਿਆ। ਹਾਲਾਂ ਅੱਜ ਦਾ ਬਿਜ਼ੀ ਦਿਨ ਹੁੰਦਾ ਹੈ, ਅੱਜ ਦਾ ਦਿਨ ਹੀ ਹੈ ਜਦੋਂ ਸਾਡੇ 2 ਵੀਕਲੀ ਕਾਲਮ ਮੈਂ ਲਿਖਦਾ ਹਾਂ ਔਰ ਉਹ ਸਾਰੇ ਮੀਡੀਆ 'ਚ ਜਾਂਦੇ ਨੇ, 12-13 ਪਬਲੀਕੇਸ਼ਨਸ ਉਹਨੂੰ ਪਬਲਿਸ਼ ਕਰਦੀਆਂ ਜੀ। ਇਸੇ ਤਰ੍ਹਾਂ ਈਵਨ ਨਿਊਜ਼ ਸੀ, ਟਾਈਮ ਸਕੁਏਅਰ ਦੇ ਪ੍ਰੋਟੈਸਟ ਨਾਲ ਰਿਲੇਟਡ ਵੀ ਔਰ ਕੱਲ ਦੇ ਸਮਾਗਮ ਨਾਲ ਵੀ। ਪਰ ਫਿਰ ਵੀ ਇਸ ਦੀ ਇੰਨੀ ਇੱਕ ਕਸ਼ਿਸ਼ ਸੀ ਔਰ ਮੈਨੂੰ ਲੱਗਿਆ ਕਿ ਮੈਂ ਵਿਦਆਊਟ ਡਿਲੇ, ਪਹਿਲਾਂ ਮੈਨੂੰ ਲੱਗਾ ਵੀ ਮੈਂ ਫਰਾਈਡੇ ਲਈ ਰੱਖ ਲਾਂ ਕੱਲ, ਕਿਉਂਕਿ ਅਸੀਂ ਕੋਈ ਹਿਸਟੋਰੀਕਲ ਕਰਦੇ ਹਾਂ। ਫਿਰ ਮੈਨੂੰ ਲੱਗਾ ਵੀ ਇਹ ਤਾਂ ਚੱਲ ਰਿਹਾ ਹੈ ਜਿਹੜਾ ਅਫਗਾਨ ਸਿੱਖਾਂ ਦਾ ਮੁੱਦਾ ਹੈ ਔਰ ਇਹ ਅੱਜ ਵੀ ਉਨਾ ਹੀ ਅਹਿਮ ਹੈ ਜਿੰਨਾ ਕੱਲ ਹੋਏਗਾ। ਔਰ ਇਹ ਲੰਬਾ ਆਰਟੀਕਲ ਹੈ, ਹੋ ਸਕਦਾ ਮੈਂ ਥੋੜਾ ਜਿਹਾ ਸਕਿਪ ਵੀ ਕਰਾਂ ਇਹਦੇ ਚੋਂ। ਔਰ ਉਹਦੇ 'ਚ ਇਹਦਾ ਹੈਡਲਾਈਨ ਹੀ ਹੈ, ਸਟੇ ਅਫਗਾਨਿਸਤਾਨ ਨੀਡਸ ਯੂ। ਹੁਣ ਜ਼ਾਹਰ ਹੈ ਕਿ ਜਿਹੜੇ 1500 ਦੇ ਕਰੀਬ ਸਿੱਖ ਜਾਂ ਥੋੜੇ ਬਹੁਤ ਹਿੰਦੂ ਉੱਥੇ ਨੇ ਉਹ ਵੀ ਪਲਾਨ ਕਰ ਰਹੇ ਨੇ। ਹਾਲਾਂਕਿ ਕੱਲ ਵੀ ਇਹ ਕਿਹਾ ਗਿਆ ਕਿ ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਹੜੇ ਖੁਦ ਆਉਣ ਤੋਂ ਇਨਕਾਰੀ ਨੇ ਵੀ ਅਸੀਂ ਗੁਰਦੁਆਰੇ ਛੱਡ ਕੇ ਨਹੀਂ ਆਉਣਾ। ਔਰ ਉਹਦਾ ਹੀ ਤੋੜ ਵਜੋਂ ਮੈਂ ਕਿਹਾ ਸੀ ਕਿ ਵੀ ਸਾਨੂੰ ਜਿੱਥੇ ਅਸੀਂ UN ਜਾਂ ਸਟੇਟ ਡਿਪਾਰਟਮੈਂਟ ਜਾਂ US ਸਰਫ ਨੂੰ ਪਹੁੰਚ ਕਰ ਰਹੇ ਹਾਂ, ਉੱਥੇ ਯੂਨੈਸਕੋ ਨੂੰ ਵੀ ਪਹੁੰਚ ਕੀਤੀ ਜਾਏ ਵੀ ਇਹਨਾਂ ਗੁਰਦੁਆਰਿਆਂ ਦੀ ਇਤਿਹਾਸਕਤਾ ਨੂੰ ਦੇਖਦੇ ਹਾਂ, ਇਹਨਾਂ ਨੂੰ ਵਰਲਡ ਹੈਰੀਟੇਜ ਸਾਈਟ ਦੇ ਤੌਰ ਤੇ ਜਾਂ ਕਿਸੇ ਤਰੀਕੇ ਨਾਲ ਵੀ, ਤਾਂ ਕਿ ਹਾਲਾਤ ਨਾਰਮਲ ਹੋਣ ਤੱਕ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਏ। ਔਰ ਮੈਂ ਦੇਖ ਰਿਹਾ ਸੀ ਜਿਹੜੀ ਜਜ਼ਬਾਤੀ ਸਾਂਝ ਵੀ ਹੈ, ਜਿੰਨੇ ਇੱਕ ਉਹਨਾਂ ਦੀ ਇਵਨ ਕਮੇਟੀ ਦੇ ਔਰ ਇੱਕ ਨੇ ਅਫਗਾਨ ਸਿੱਖ ਨੇ ਐਡਰੈਸ ਕਰਕੇ ਕਿਹਾ, ਉਹਨੇ ਕਿਹਾ ਜੀ ਅਸੀਂ ਅਫਗਾਨ ਹੈ ਸਾਨੂੰ, ਕਿਉਂਕਿ ਇੱਕ ਉਸ ਤੋਂ ਪਹਿਲਾਂ ਸਪੀਕਰ ਕਹਿ ਕੇ ਗਿਆ ਕਿ ਜੀ ਭਾਰਤ ਸਰਕਾਰ ਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਉਹ ਸਾਰੇ ਜਿਹੜੇ ਉੱਥੇ ਸਿੱਖ ਨੇ ਉਹ ਭਾਰਤੀ ਮੂਲ ਦੇ ਨੇ। ਉਹਨੇ ਕਿਹਾ ਜੀ ਅਸੀਂ ਭਾਰਤੀ ਮੂਲ ਨਹੀਂ, ਅਸੀਂ ਅਫਗਾਨ ਔਰ ਸਾਨੂੰ ਫਖਰ ਹੈ। ਉਹਨਾਂ ਨੇ ਕਿਹਾ ਜੀ ਸਾਡੇ ਮੁਲਕ ਵਰਗਾ ਕੋਈ ਮੁਲਕ ਨਹੀਂ। ਉਹਨੇ ਕਿਹਾ ਜੀ ਅਸੀਂ ਆਏ ਹਾਂ, ਅਮਰੀਕਾ ਵੀ ਹੈ, ਠੀਕ ਹੈ, ਰੋਟੀ ਰੋਜ਼ੀ ਇੱਥੇ ਮਿਲ ਰਹੀ ਹੈ, ਪਰ ਜੋ ਆਬੋ ਹਵਾ, ਜੋ ਉੱਥੋਂ ਦਾ ਮਾਹੌਲ ਔਰ ਜੋ ਸਾਡੇ ਪਠਾਨ ਭਰਾ ਨੇ, ਉਹਨੇ ਕਿਹਾ ਵੀ ਉਦਾਂ ਦੇ ਲੋਕ ਕਿਤੇ ਵੀ ਨਹੀਂ। ਸੋ ਇਹ ਜਿਹੜੀ ਗੱਲ ਹੁੰਦੀ ਹੈ ਜਦੋਂ ਤੁਸੀਂ ਇਨ ਪਰਸਨ ਦੇਖਦੇ ਹੋ, ਇੱਕ ਪਾਸੇ ਵਿਦਨ ਇੰਡੀਅਨ ਮੀਡੀਆ ਉਹ ਲੋਕ ਵੀ ਨੇ ਜਿਹੜੇ ਭੜਕਾਊ ਸਵਾਲ ਵੀ ਕਰਨਗੇ, ਉਹਨਾਂ ਦੱਸੋ ਜੀ ਇਹ ਇਸਲਾਮਿਕ ਅੱਤਵਾਦੀਆਂ ਨੇ ਮਾਰਤਾ, ਉਹਨਾਂ ਨੇ ਕਰਤਾ, ਇਹ ਕੀ ਹੋਏ, ਪਾਕਿਸਤਾਨ ਪਿੱਛੇ ਹੈ, ਇੱਧਰ ਪਿੱਛੇ ਹੈ। ਹਾਲਾਂਕਿ ਅਫਗਾਨਿਸਤਾਨ ਗਵਰਨਮੈਂਟ ਕੋਈ ਫੇਅਰ ਗੇਮ ਨਹੀਂ ਪਲੇ ਕਰ ਰਹੀ। ਕੁਝ ਮਾਮਲੇ ਜਿਵੇਂ ਇੰਡੀਆ ਜਿਹੜਾ ਐਂਬੈਸਡਰ ਅਫਗਾਨਿਸਤਾਨ ਦਾ, ਉਹਨੇ ਪਾਕਿਸਤਾਨ ਦੇ ਖਾਤੇ 'ਚ ਪਾਇਆ ਵੀ ਤੁਹਾਡੀ ਸਰਕਾਰ ਦੇ ਪ੍ਰੈਜ਼ੀਡੈਂਟ ਨੂੰ ਉਹ ਮਿਲਣ ਜਾ ਰਹੇ ਸੀ, ਜੋ ਜਲਾਲਾਬਾਦ ਹਸਪੀਟਲ ਦਾ ਉਦਘਾਟਨ ਕਰਨ ਆ ਰਿਹਾ ਸੀ, ਤੁਹਾਡਾ ਕੰਮ ਸੀ ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦਿੰਦੇ। ਹਾਲਾਂਕਿ ਹੁਣ ਜੋ ਰਿਐਕਸ਼ਨ ਹੈ, ਜਿਵੇਂ ਈਵਨ ਪ੍ਰੈਜ਼ੀਡੈਂਟ ਜਿਹੜੇ ਨੇ ਅਸ਼ਰਫ, ਉਹ ਉੱਥੇ ਅਸ਼ਰਫ ਗਨੀ ਕੱਲ ਜਿਹੜਾ ਕਾਬਲ ਦੇ ਵਿੱਚ ਹਿਸਟੋਰੀਕਲ ਗੁਰਦੁਆਰਾ ਕਰਤੇ ਪ੍ਰਵਾਨ, ਉਸ ਦੇ ਵਿੱਚ ਗਏ, ਸਿੱਖ ਸੰਗਤ 'ਚ ਗਿਆ। ਉਹਨੇ ਕਿਹਾ ਜੀ ਅਸੀਂ ਲੱਭਾਂਗੇ ਕਾਤਲਾਂ ਨੂੰ, ਸਜ਼ਾਵਾਂ ਦੇਵਾਂਗੇ, ਅਸੀਂ ਸਿੱਖਾਂ ਦੇ ਨਾਲ ਖਲੋਤੇ। ਪਰ ਮੈਂ ਸਮਝਦਾ ਵੀ ਇਹ ਜਿਹੜੀ ਫੇਲਿਅਰ ਹੈ ਉਹਨਾਂ, ਕਿਉਂਕਿ ਅਵਤਾਰ ਸਿੰਘ ਖਾਲਸਾ ਅਫਗਾਨਿਸਤਾਨ ਪਾਰਲੀਮੈਂਟ ਲਈ ਜਿਹੜੇ ਨੇ ਨਾਮਜ਼ਦ ਸਨ, ਉਹਨਾਂ ਦੇ ਹੀ ਉਹ ਸਾਰਾ ਪਾਰਟ ਸੀ ਔਰ ਉਹਨਾਂ ਦੀ ਵੀ ਐਕਸਟਰਾ ਸਿਕਿਉਰਿਟੀ ਹੋਣੀ ਚਾਹੀਦੀ ਸੀ। ਔਰ ਜੇ 50 ਦੇ ਕਰੀਬ ਡੈਲੀਗੇਸ਼ਨ 4 ਕਾਰਾਂ ਆ ਰਹੀਆਂ ਨੇ, ਉਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਬਈ ਉਹਨਾਂ ਨੂੰ ਸਿਕਿਉਰਿਟੀ ਦਿੰਦੇ। ਹਾਲਾਂ ਜਿਹੜਾ ਜਿਵੇਂ ਕੱਲ ਦੱਸਿਆ ਗਿਆ ਕਿ ਅਫਗਾਨਿਸਤਾਨ ਨੇ ਆਪਣੇ ਪਾਰਲੀਮੈਂਟ ਦੀ ਕਾਰਵਾਈ ਰੋਕ ਦਿੱਤੀ ਹੋਈ ਹੈ ਕਿ ਜਦੋਂ ਤੱਕ ਅਸੀਂ ਇੱਕ ਸਿੱਖ ਨੁਮਾਇੰਦਾ ਪਾਰਲੀਮੈਂਟ 'ਚੋਂ, ਭਾਵੇਂ ਅਵਤਾਰ ਸਿੰਘ ਖਾਲਸਾ ਦਾ ਬੇਟਾ ਹੋਏ, ਉਹ ਅਸੀਂ ਲੈਣਾ, ਫਿਰ ਅਸੀਂ ਕਾਰਵਾਈ ਸ਼ੁਰੂ। ਇਹ ਚੰਗੇ ਜੈਸਚਰ, ਪਰ ਜੇ ਇੰਡੀਅਨ ਐਂਬੈਸਡਰ ਦੇ ਕੋਲ ਜਿਹਦੇ 'ਚ ਅਜੇ ਤਹਿਕੀਕਾਤ ਹੀ ਨਹੀਂ ਹੋਈ ਵੀ ਕੌਣ ਕਿਹਦੇ ਪਿੱਛੇ ਹੈ, ਸੋ ਜ਼ਾਹਿਰ ਹੈ ਕਿ ਵੀ ਕਈ ਵਾਰੀ ਇਹ ਆਪਣੀ ਫੇਲਿਅਰ ਛਪਾਉਣ ਦੇ ਲਈ ਵੀ ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰਦੇ ਹੋ। ਪਰ ਇਹ ਜਿਹੜੀ ਹਿਊਮਨ ਇੰਟਰਸਟ ਸਟੋਰੀਜ਼ ਹੁੰਦੀਆਂ ਇਹ ਪਰਸਨਲ ਹੈ, ਭਾਵੇਂ ਮੀਡੀਆ ਗਰੁੱਪ ਦੇ ਚੇਅਰਪਰਸਨ ਹੈ ਅਫਗਾਨਿਸਤਾਨ ਦੇ ਸਭ ਤੋਂ ਵੱਡੇ, ਪਰ ਇਹਦੇ 'ਚ ਤੁਸੀਂ ਉਸ ਸਪੀਡ ਨੂੰ ਮਹਿਸੂਸ ਕਰਦੇ ਹੋ। ਸਟੇ ਅਫਗਾਨਿਸਤਾਨ ਨੀਡਸ ਯੂ, ਠਹਿਰ ਜਾਓ, ਮਤ ਜਾਓ, ਅਫਗਾਨਿਸਤਾਨ ਦੀ ਤੁਹਾਨੂੰ ਲੋੜ ਹੈ। ਫਿਲਡ ਵਿਦ ਰਿਮੋਰਸ ਐਂਡ ਅਫਗਾਨ ਹੋਪਸ ਸਿੱਖਸ ਹਿੰਦੂਜ਼ ਵੋਂਟ ਫਲੀ ਵਟ ਇਜ਼ देयर ਹੋਮ ਟੂ, ਕਿ ਇੱਕ ਪਾਸੇ ਪਛਤਾਵੇ 'ਚ ਵੀ ਹੈ, ਜਿਵੇਂ ਗਿਲਟ ਹੈ ਕਿ ਇੱਕ ਅਫਗਾਨ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਤੇ ਹਿੰਦੂਆਂ ਨੂੰ ਇੱਥੋਂ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਵੀ ਘਰ ਹੈ। ਔਰ ਇਸ ਜਿਵੇਂ ਮੈਂ ਕਿਹਾ ਸਾਦ ਮੋਸਾਨੀ ਦਾ ਆਰਟੀਕਲ ਹੈ, ਇਟ ਵਾਜ਼ ਅ ਬਲੈਕ ਡੇ On July 1st, a suicide bomber tore into a crowd of Sikhs and Hindus who had collected to meet President Ashraf Ghani in Jalalabad, resulting in the massacre of 19 persons.
10 were badly injured. The pain has been felt and shared by every Afghan I have come in contact with since the attack. ਇਹ ਸਾਡੇ ਇਤਿਹਾਸ ਦਾ ਕਾਲਾ ਦਿਨ ਸੀ। 1 ਜੁਲਾਈ ਨੂੰ ਇੱਕ ਆਤਮਘਾਤੀ ਬੰਬ ਬਣ ਕੇ ਇੱਕ ਨੇ ਜਿਹੜਾ ਹੈ ਉਹ 19 ਬੰਦਿਆਂ ਨੂੰ ਮਾਰਿਆ, ਸਿੱਖਾਂ ਔਰ ਹਿੰਦੂਆਂ ਨੂੰ, ਜਿਹੜੇ ਜਲਾਲਾਬਾਦ 'ਚ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੂੰ ਮਿਲਣ ਲਈ ਇਕੱਠੇ ਹੋਏ ਸੀ। 10 ਜਿਹੜੇ ਨੇ ਉਹ ਬੁਰੀ ਤਰ੍ਹਾਂ ਜ਼ਖਮੀ ਨੇ। ਔਰ ਹਰ ਅਫਗਾਨ ਨੇ ਜਿਨ੍ਹਾਂ ਦੇ ਨਾਲ ਵੀ ਮੇਰਾ ਸੰਪਰਕ ਪਿਛਲੇ ਦਿਨਾਂ ਦਾ ਹੋਇਆ ਉਸ ਦਰਦ ਨੂੰ ਮਹਿਸੂਸ ਕੀਤਾ। ਇਹ ਆਪਣੇ ਲੈਵਲ ਤੇ ਕਹਿ ਰਹੇ ਨੇ। The brutal attack claimed the lives of two of the Sikh community's favorite sons. Avtar Singh Khalsa, the only Sikh candidate running for parliament in October, and Ravel Singh, a vibrant member of our trying to be more civil society. ਉਹਨੇ ਕਿਹਾ ਵੀ ਇਸ ਬੰਬ ਧਮਾਕੇ ਨੇ ਜਿਹੜਾ ਸਾਡੇ ਸਿੱਖ ਕੌਮ ਦੇ ਦੋ ਪੁੱਤਰਾਂ ਨੂੰ, ਜਿਹੜੇ ਫਖਰਯੋਗ ਸੀ, ਅਵਤਾਰ ਸਿੰਘ ਖਾਲਸਾ ਜਿਹੜੇ ਇੱਕੋ ਇੱਕ ਪਾਰਲੀਮੈਂਟ ਲਈ ਖਲੋਣ ਵਾਲੇ ਕੈਂਡੀਡੇਟ ਸੀ, ਤੇ ਸਰਦਾਰ ਰਵੇਲ ਸਿੰਘ ਜਿਹੜੇ ਕਿ ਇੱਕ ਚੰਗਾ ਸਮਾਜ ਕ੍ਰੀਏਟ ਕਰਨ ਦੇ ਲਈ ਬੜੇ ਗਤੀਸ਼ੀਲ ਇਨਸਾਨ ਸਨ। We all feel incredible shame that it has come to such a pass. ਅਸੀਂ ਸਾਰੇ ਬਹੁਤ ਜ਼ਿਆਦਾ ਸ਼ਰਮਸਾਰ ਹੈ ਕਿ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ। ਹੁਣ ਉਹਨਾਂ ਨੇ ਆਪਣੇ ਬਚਪਨ ਦੀ ਗੱਲ ਕੀਤੀ। I vividly recall Harmandir Singh and Amarjit Singh, my Sikh classmates in primary school at French Lycée Istiqlal in Kabul, Afghanistan in the late 70s. As first cousins, they were inseparable, gossiping, laughing, switching between Farsi and Punjabi without missing a beat. One was quite tall and slim, while the other was darker, shorter and slightly chubby, although I can't recall which one was which. What I do recall is that their parents, like many Sikhs in Kabul, were involved in the textile business. Anil Kumar, our lone Hindu classmate, came from a well-known family that operated one of Kabul's better-known movie theatres. ਹੁਣ ਉਹਨਾਂ ਨੇ ਆਪਣਾ ਜਿਹੜਾ ਜਿਸ ਸਕੂਲ 'ਚੋਂ ਪੜ੍ਹੇ ਕਾਬਲ 'ਚ, ਫ੍ਰੈਂਚ ਲਾਈਸੀ ਇਸਤਕਲਾਲ ਕਾਬਲ ਦੇ ਵਿੱਚ ਸਕੂਲ ਦਾ ਇਹ ਨਾਂ ਹੈ, ਉਹਦੇ 'ਚ ਉਹਨਾਂ ਨੇ ਆਪਣੇ ਦੋ ਸਾਥੀ ਸਹਿਪਾਠੀਆਂ ਹਰਿੰਦਰ ਸਿੰਘ ਔਰ ਅਮਰਜੀਤ ਸਿੰਘ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਦੋਵੇਂ ਕਜ਼ਨ ਸਨ, ਬੜੇ ਗੱਪਾਂ ਮਾਰਦੇ, ਗੱਲਾਂ ਮਾਰਨ ਵਾਲੇ, ਹੱਸਣ ਖੇਡਣ ਵਾਲੇ, ਵਿੱਚੋਂ ਹੀ ਇੱਕਦਮ ਸਾਡੇ ਨਾਲ ਫਾਰਸੀ ਬੋਲਦੇ ਸੀ, ਫਿਰ ਆਪਸ 'ਚ ਪੰਜਾਬੀ ਬੋਲਣ ਲੱਗ ਜਾਂਦੇ ਸੀ ਔਰ ਇੱਕਦਮ ਸਵਿਚ ਕਰ ਲੈਂਦੇ ਸੀ। ਇੱਕ ਬਹੁਤ ਲੰਬਾ ਤੇ ਸੋਹਣਾ ਸੀ, ਦੂਜਾ ਛੋਟੇ ਕੱਦ ਦਾ ਔਰ ਪੱਕੇ ਰੰਗ ਦਾ ਸੀ, ਥੋੜ੍ਹਾ ਜਿਹਾ ਮੋਟਾ ਸੀ। ਮੈਨੂੰ ਇਹ ਨਹੀਂ ਯਾਦ ਵੀ ਕਿਹਦਾ ਕੀ ਨਾਂ ਸੀ, ਪਰ ਮੈਂ ਇਹ ਮੈਨੂੰ ਯਾਦ ਹੈ ਕਿ ਉਹਨਾਂ ਦੇ ਸਿੱਖ ਪੇਰੈਂਟਸ ਜਿਹੜੇ ਨੇ ਉਹ ਉੱਥੇ ਟੈਕਸਟਾਈਲ ਬਿਜ਼ਨਸ ਦੇ ਵਿੱਚ ਕਾਬਲ ਦੇ ਵਿੱਚ ਸਨ। ਔਰ ਇਸੇ ਤਰ੍ਹਾਂ ਸਾਡਾ ਇੱਕ ਹਿੰਦੂ ਸਹਿਪਾਠੀ ਅਨਿਲ ਕੁਮਾਰ ਜਿਹੜਾ ਬਹੁਤ ਉੱਥੋਂ ਦੀ ਪ੍ਰਸਿੱਧ ਫੈਮਿਲੀ ਸੀ, ਉਸ ਦੇ ਉਹਨਾਂ ਦਾ ਕੰਮ ਜਿਹੜਾ ਹੈ ਮੂਵੀ ਥੀਏਟਰ ਜਿਹੜਾ ਹੈ ਉਹਨੂੰ ਔਨ ਕਰਦੇ ਸੀ ਜੀ। I would often walk with Harmandir and Amarjit the mile-long distance from our bus stop to school, going past the homes of few remaining Jewish families adjacent to Flower Street. In the late 1970s, Kabul was a city that perfectly housed Indian communities. The same was true of Ghazni, Kandahar, Jalalabad and all other urban centers of Afghanistan. ਮੈਂ ਹਰਮਿੰਦਰ ਤੇ ਅਮਰਜੀਤ ਨਾਲ ਆਮ ਤੌਰ ਤੇ ਬਹੁਤ ਵਾਰ ਅਸੀਂ ਜਿੱਥੇ ਸਾਡਾ ਬੱਸ ਸਟਾਪ ਸੀ ਸਕੂਲ ਦਾ, ਉੱਥੋਂ 1 ਮੀਲ ਜਿਹੜਾ ਦੂਰ ਹੈ ਉਹ ਤੁਰ ਕੇ ਅਸੀਂ ਜਾਂਦੇ ਸੀ। ਰਾਹ 'ਚ ਜਾਂਦਿਆਂ ਅਸੀਂ ਗੱਲਾਂ ਕਰਦੇ ਜਾਣਾ, ਔਰ ਰਾਹ ਦੇ ਵਿੱਚ ਯਹੂਦੀ ਪਰਿਵਾਰ ਵੀ ਸਨ ਫਲਾਵਰ ਸਟਰੀਟ ਦੇ ਉੱਤੇ। ਔਰ 1970ਵਿਆਂ 'ਚ ਕਾਬਲ ਇਸ ਕਿਸਮ ਦਾ ਸ਼ਹਿਰ ਸੀ ਜਿੱਥੇ ਸਭ ਕਿਸਮ ਦੇ ਲੋਕ ਵਸਦੇ ਸਨ। ਇਸੇ ਤਰ੍ਹਾਂ ਹੀ ਅਫਗਾਨਿਸਤਾਨ ਦੇ ਬਾਕੀ ਸ਼ਹਿਰਾਂ 'ਚ ਵੀ ਉਹ ਗਜ਼ਨੀ, ਕੰਦਾਰ, ਜਲਾਲਾਬਾਦ ਜਾਂ ਦੂਸਰੇ ਸ਼ਹਿਰ ਹੋਣ, ਇਹੋ ਜਿਹਾ ਮਾਹੌਲ ਸੀ। I viewed these boys as lucky to evade religious studies at school. They didn't have to be subjected to the less than competent religious studies teacher, a character who once pulled his belt out to whip a student only to see his pant fall to his knees. But other than their exotic turbans and absence from compulsory Islamic studies class, Harinder, Amarjit and Anil were no different to my other friends in Kabul in those years of innocence. ਇਹ ਪਾਕਿਸਤਾਨ 'ਚ ਵੀ ਹੁੰਦਾ, ਅਫਗਾਨਿਸਤਾਨ 'ਚ ਵੀ ਹੁੰਦਾ ਹੈ ਕਿ ਉੱਥੇ ਇਸਲਾਮਿਕ ਐਜੂਕੇਸ਼ਨ ਦਾ ਪੀਰੀਅਡ ਹੁੰਦਾ, ਕਲਾਸ ਹੁੰਦਾ ਹੈ, ਔਰ ਮੁਸਲਮਾਨਾਂ ਦੇ ਲਈ ਉਹ ਮਸਟ ਹੈ। ਪਰ ਜਿਹੜੇ ਗੈਰ ਮੁਸਲਮਾਨ ਨੇ ਉਹਨਾਂ ਨੂੰ ਉਹਦੇ ਤੋਂ ਛੂਟ ਹੁੰਦੀ ਹੈ, ਉਹਨਾਂ ਦੇ ਲਈ ਉਹ ਪੜ੍ਹਨਾ ਜ਼ਰੂਰੀ। ਇਹ ਵੀ
ਉਹਨਾਂ ਦੀ ਸੁਸਾਇਟੀ ਦਾ ਇੱਕ Society ਗੁਣ good ਹੈ ਹੈ ਕਿ ਵੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਉਹਨਾਂ ਦੀ ਚੰਗੀ ਕਿਸਮਤ ਸੀ ਵੀ ਉਹਨਾਂ ਨੂੰ ਸਾਡੇ ਉਸ ਕਿਸਮ ਦੇ ਟੀਚਰਾਂ ਤੋਂ ਨਹੀਂ ਪੜ੍ਹਨਾ ਪਿਆ। ਕਹਿੰਦੇ ਜਿਵੇਂ ਸਾਡਾ ਇੱਕ ਰਿਲੀਜੀਅਸ ਟੀਚਰ ਜਿਹੜਾ ਉਹਨੇ ਮੁੰਡੇ ਨੂੰ ਮਾਰਨ ਦੇ ਲਈ ਆਪਣੀ ਬੈਲਟ ਖੋਲੀ ਤੇ ਉਹਦੀ ਪੈਂਟ ਥੱਲੇ ਗੋਡਿਆਂ ਤੱਕ ਡਿੱਗ ਪਈ। ਸੋ ਉਹ ਮਜ਼ਾਕ ਬਣਾ ਰਿਹਾ ਕਿ ਵੀ ਉਹ ਇਸ ਸਾਰੇ ਤੋਂ ਬਚ ਗਏ ਤੇ ਉਹਨਾਂ ਦੀ ਜਿਹੜੀ ਪਛਾਣ ਸੀ ਸੋਹਣੀਆਂ ਪੱਗਾਂ ਔਰ ਇਸ ਕਿਸਮ ਦੀ ਕਲਾਸ ਤੋਂ ਬਚਾ। ਬਾਕੀ ਸਾਡੇ ਜਿਹੜੇ ਨੇ ਆਮ ਵਾਂਗ ਅਸੀਂ ਸਾਰੇ ਵਿਦਿਆਰਥੀ ਸੀ ਜੀ। ਅੱਛਾ, ਮੈਂ ਇੱਕ ਦੂਸਰੀ ਗੱਲ ਦੇਖ ਰਿਹਾ ਸੀ, ਹਾਲਾਂ ਜਿੰਨੀਆਂ ਮੈਂ ਸਟੋਰੀਜ਼ ਦੇਖੀਆਂ ਉੱਥੇ ਜਿੰਨੇ ਇੱਕ ਆਬਾਦੀ ਸਿੱਖਾਂ ਦੀ ਰਹੀ ਹੈ 1979 ਤੋਂ ਪਹਿਲਾਂ 2.5 ਲੱਖ ਹੁੰਦੀ ਹੈ, ਪਰ ਇਹ ਮੈਂ ਜ਼ਿਆਦਾ ਇਤਬਾਰ ਕਰਦਾ ਕਿਉਂਕਿ ਇਹਨਾਂ ਨੇ ਜ਼ਰੂਰ ਸੈਂਸਸ ਫਿਗਰਸ ਔਰ ਦੂਸਰਿਆਂ ਤੋਂ ਲਿਆ ਹੋਇਆ। ਇਹਨਾਂ ਨੇ ਕਿਹਾ ਦਾ 5 ਲੱਖ ਸਿੱਖ ਕਮਿਊਨਿਟੀ ਆਫ ਸਿੱਖਸ ਐਂਡ 5 ਲੱਖ ਸਟਰੋਂਗ community of Sikhs and Hindus was a robust contributor to the private sector, trade, banking, textiles, food and retail. ਕਿ 5 ਲੱਖ ਸਿੱਖਾਂ ਤੇ ਹਿੰਦੂਆਂ ਦੀ ਕਮਿਊਨਿਟੀ ਹੋ ਸਕਦਾ ਹੈ, ਪਰ ਹਿੰਦੂ ਇੰਨੀ ਵੱਡੀ ਗਿਣਤੀ 'ਚ ਨਹੀਂ ਸਨ, ਲੱਖ ਦੇ ਕਰੀਬ ਹੋਣਗੇ ਜੀ, ਪਰ ਕੁੱਲ 5 ਲੱਖ ਦੀ ਫਿਗਰ ਹੈ ਕਿ ਉਹਨਾਂ ਦਾ ਜਿਹੜਾ ਵਪਾਰ ਦੇ ਵਿੱਚ, ਬੈਂਕਾਂ ਦੇ ਵਿੱਚ, ਟੈਕਸਟਾਈਲ ਮਿਲਸ ਦੇ ਵਿੱਚ, ਫੂਡ ਤੇ ਰਿਟੇਲ 'ਚ ਉਹਨਾਂ ਦਾ ਜਿਹੜਾ ਪੂਰਾ ਹੋਲਡ ਸੀ। Throughout the city, they left a distinctive mark and enduring signifier that Afghanistan was once a true crossroads between the Middle East and South Asia. How can I ever forget the exquisite jalebis sold in the Karte Parwan district of Kabul by a Hindu merchant, or the lively Punjabi music and bountiful spice shops that were a routine stopover for every Kabul cook. But what was special about was them, their ownership of Afghanistan. They seemed to embrace the hybrid identity and took genuine pride in the link to this remote country. They belonged there. So ਉਹਨਾਂ ਦੇ ਵਪਾਰ ਦੀ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਸ ਵੇਲੇ ਅਫਗਾਨਿਸਤਾਨ ਸੱਚਮੁੱਚ ਦਾ ਇੱਕ ਚੌਰਾਹਾ ਸੀ, ਇੱਕ ਪਾਸੇ ਮਿਡਲ ਈਸਟ ਸੀ, ਦੂਜੇ ਪਾਸੇ ਸਾਊਥ ਏਸ਼ੀਆ ਨੂੰ ਜਾਣਦਾ। ਔਰ ਮੈਂ ਜਿਹੜੀਆਂ ਮੇਰੀਆਂ ਯਾਦਾਂ 'ਚ ਇੱਕ ਕਰਤੇ ਪ੍ਰਵਾਨ ਜਿੱਥੇ ਗੁਰਦੁਆਰਾ ਸਾਹਿਬ ਹੈ ਮੇਨ, ਉਸ ਮਾਰਕੀਟ 'ਚ ਇੱਕ ਹਿੰਦੂ ਵਪਾਰੀ ਵੱਲੋਂ ਕੱਢੀਆਂ ਜਾਂਦੀਆਂ ਜਲੇਬੀਆਂ ਅੱਜ ਵੀ ਮੇਰੇ ਮੂੰਹ 'ਚ ਉਹਨਾਂ ਦਾ ਸਵਾਦ ਹੈ, ਜਾਂ ਪੰਜਾਬੀ ਮਿਊਜ਼ਿਕ ਔਰ ਬਹੁਤ ਸਾਰੀਆਂ ਜਿਹੜੀਆਂ ਸਪਾਈਸ ਦੀਆਂ ਸ਼ਾਪਸ ਜਿੱਥੇ ਕਿ ਹਰ ਕਾਬਲ 'ਚ ਦਾ ਜਿਹੜਾ ਕੁੱਕ ਹੈ ਉੱਥੇ ਜ਼ਰੂਰ ਜਾਂਦਾ ਸੀ ਲੈਣ ਦੇ ਲਈ। ਪਰ ਇਸ ਸਭ ਤੋਂ ਬਿਨਾਂ ਜਿਹੜੀ ਗੱਲ ਖਾਸ ਇਹਨਾਂ ਦੇ ਵਿੱਚ ਸੀ ਸਾਰਿਆਂ 'ਚ ਕਿ ਅਫਗਾਨਿਸਤਾਨ ਨੂੰ ਆਪਣਾ ਮੁਲਕ ਸਮਝਦੇ ਸੀ। ਉਹਨਾਂ ਨੇ ਜਿਹੜੀ ਉਹਨਾਂ ਦੀ ਪਛਾਣ ਸੀ ਔਰ ਇਹ ਮੁਲਕ ਦਾ ਪ੍ਰਾਈਡ ਸੀ ਉਹਨੂੰ ਲਿੰਕ ਕੀਤਾ ਹੋਇਆ ਸੀ ਔਰ ਉਹ ਹਰ ਇੰਚ ਇਸ ਧਰਤੀ ਦੇ ਪੁੱਤਰ ਸਨ। ਅਫਗਾਨ ਹਿਸਟੋਰੀਅਨਸ ਬਿਲੀਵ ਦੈਟ ਦਾ ਫਸਟ ਵੇਵ ਆਫ, ਇਹ ਉਹਨਾਂ ਨੇ ਓਰੀਜਨ ਦਿੱਤਾ ਹੈ ਕਿ ਵੀ ਅਫਗਾਨ ਇਹ ਸਮਝਦੇ ਨੇ ਕਿ ਪਹਿਲੇ 1000 ਸਾਲ ਪਹਿਲਾਂ ਜਦੋਂ ਮਹਿਮੂਦ ਗਜ਼ਨ ਵੀ ਉੱਥੇ ਗਿਆ ਇੰਡੀਆ 'ਚ ਲੁੱਟਮਾਟ ਕਰਨ, ਤੇ ਉਦੋਂ ਉਹਨੇ ਹੀ ਐਸਟੈਬਲਿਸ਼ ਕੀਤਾ ਇਹ ਸਾਰੇ ਨੂੰ ਔਰ ਇਸ ਮੁਲਕ ਨੂੰ, ਔਰ ਉਦੋਂ ਹੀ ਇਹ ਜਿਹੜੇ ਸ਼ਾਇਦ ਬਹੁਤ ਸਾਰੇ ਵਪਾਰੀ ਜਾਂ ਦੂਜੇ ਆਏ ਹੋਣ। ਔਰ ਪਰ ਉਹਨੇ ਫਿਰ ਆਪ ਹੀ ਕਿਹਾ ਵੀ ਗੱਲ ਇਹ ਨਹੀਂ ਹੈ, ਈਵਨ ਇਸਲਾਮ ਦੇ ਆਉਣ ਤੋਂ ਪਹਿਲਾਂ ਇੱਥੇ ਜ਼ੋਰੈਸਟਰੀਅਨ, ਬੁੱਧਿਜ਼ਮ ਔਰ ਪੇਗਨ ਜਿਹੜੇ ਅੱਗ ਔਰ ਦੂਜੀ ਪੂਜਾ ਕਰਦੇ ਨੇ ਉਹ ਲੋਕ ਵੀ ਸੀ। ਹੁਣ ਉਹਨਾਂ ਨੇ ਅਸਲੀ ਕਿ ਵੀ ਇਹ ਕਿਵੇਂ ਇੰਨਾ ਸੋਹਣਾ ਸੋਸ਼ਲ ਫੈਬਰਿਕ ਕਿਵੇਂ ਵਿਗੜ ਗਿਆ, ਔਰ ਇਹੀ ਗੱਲ ਕੌਂਸਲ ਜਨਰਲ ਅਬਦੁਲ ਸਤਾਰ ਨੇ ਵੀ ਕਹੀ। The Soviet invasion of Afghanistan and civil war that ensued brought misery to millions of Afghans. Muslims, Hindus, Sikhs, Jews, many members of the community were forced to flee the country, but some of them stayed resolutely. Those who were forced to take refuge outside of Afghanistan took pains to identify themselves as Afghans. This endeared them even more to their fellow Afghans. ਉਹਨਾਂ ਨੇ ਕਿਹਾ ਕਿ ਵੀ ਜਿਉਂ ਹੀ ਸੋਵੀਅਤ ਯੂਨੀਅਨ ਨੇ 1979 'ਚ ਹਮਲਾ ਕੀਤਾ ਅਫਗਾਨਿਸਤਾਨ 'ਤੇ ਔਰ ਜਿਹਦੇ 'ਚ ਇੱਕ ਸਿਵਲ ਵਾਰ ਵਰਗਾ ਮਾਹੌਲ ਵੀ ਬਣ ਗਿਆ, ਔਰ ਉਹ ਜਿਹੜੀ ਸੁਸਾਇਟੀ ਜਿਸ 'ਚੋਂ ਕਈ ਲੱਖਾਂ ਮਿਲੀਅਨਸ ਅਫਗਾਨ ਜਿਨ੍ਹਾਂ 'ਚ ਮੁਸਲਿਮ, ਹਿੰਦੂ, ਸਿੱਖ, ਜੂ ਸਾਰੇ ਸ਼ਾਮਲ ਨੇ, ਉਹ ਉਹਨਾਂ ਨੇ ਸਫ਼ਰ ਕੀਤਾ। ਜਿਹੜੀਆਂ ਘੱਟ ਗਿਣਤੀਆਂ ਵਾਲੇ ਸੀ ਉਹਨਾਂ ਦੇਸ਼ ਨੂੰ ਛੱਡ ਕੇ ਦੌੜੇ ਨਹੀਂ, ਮੈਨੀ ਆਫ ਦੈਮ, ਕਿਉਂਕਿ 3 ਮਿਲੀਅਨ ਅਫਗਾਨਾਂ ਨੇ ਤਾਂ ਪਾਕਿਸਤਾਨ 'ਚ ਵੀ ਆ ਕੇ ਪਨਾਹ ਲਈ, ਉਹਨਾਂ ਨੇ ਬਾਹਰ ਜਾ ਕੇ ਪਨਾਹ ਲਈ। ਪਰ ਜਿਹੜੀ ਗੱਲ ਨੇ ਇਹਨਾਂ ਨੂੰ ਹੋਰ ਵੀ ਅਫਗਾਨਿਸਤਾਨ ਦੇ ਅਫਗਾਨਾਂ 'ਚ ਮਕਬੂਲ ਕੀਤਾ ਕਿ ਉਹ ਜਿੱਥੇ ਵੀ ਗਏ ਉਹਨਾਂ ਨੇ ਆਪਣੇ ਅਫਗਾਨ ਹੋਣ ਦਾ ਫਖਰ ਮਹਿਸੂਸ ਕੀਤਾ ਔਰ ਆਪਣੀ ਪਛਾਣ ਅਫਗਾਨ ਦੇ ਤੌਰ ਤੇ, ਜਿਵੇਂ ਕੱਲ ਦੇ ਦੀਵਾਨ 'ਚ ਉਹਨਾਂ ਨੇ ਕਿਹਾ ਜੀ ਅਸੀਂ ਅਫਗਾਨ ਹੈ, ਅਸੀਂ ਇਸ ਦੇ
द पोस्ट हुण उन्होंने हिस्टोरिक क्रोनोलॉजिकल ऑर्डर दिता की होया the post-Soviet civil war that devastated Kabul and resulted in the lawlessness that destroyed the social, moral and economic economic fabric of the nation compelled more Hindus and Sikhs to flee their homes, but again some of them stayed. ਉਹ ਸਿੱਖਾਂ ਦੀ ਔਰ ਉਹ ਜਿਹੜੀ ਦੱਸ ਰਿਹਾ ਕਿ ਕਿਵੇਂ ਉਹ ਰੈਜ਼ੋਲੂਟ ਨੇ, ਰਿਜ਼ੀਲੀਐਂਟ ਨੇ। ਉਹਨਾਂ ਨੇ ਕਿਹਾ ਜੀ ਕੁਝ ਚਲੇ ਗਏ, ਸੋਵੀਅਤ ਯੂਨੀਅਨ ਦਾ ਜਦੋਂ ਅਟੈਕ ਹੋਇਆ ਔਰ ਉਹਨਾਂ ਦਾ 10 ਸਾਲ ਰਿਹਾ ਪਰ ਉਹ ਟਿਕ ਗਏ। ਫਿਰ ਉਸ ਤੋਂ ਬਾਅਦ ਜਦੋਂ ਉਹ ਚਲੇ ਗਏ ਜਿਹੜੀ ਸਿਵਲ ਵਾਰ ਔਰ ਦੂਜੇ ਹੋਈ ਜਿਨ੍ਹਾਂ ਨੇ ਕਾਫੀਆ ਹੋਰ ਵੀ ਕੱਸਿਆ ਔਰ ਮਾੜਾ ਜਿਹੜਾ ਲਾਲੈਸਨੈਸ ਔਰ ਦੂਜਾ ਰਿਹਾ, ਫਿਰ ਵੀ ਇੱਕ ਤਬਕਾ ਜਿਹੜਾ ਹੈ ਉਹ ਉੱਥੋਂ ਛੱਡ ਗਏ, ਲੇਕਿਨ ਕੁਝ ਜਿਹੜੇ ਨੇ ਸਮ ਆਫ them stayed back, ਉਹ ਫਿਰ ਵੀ ਰਹੇ ਕਿ ਵੀ ਅਸੀਂ ਮੁਲਕ ਨਹੀਂ ਛੱਡਣਾ। The arrival of Taliban only brought more wretchedness. Hindus and Sikhs were initially forced to wear yellow dresses and turbans and raise a yellow flag on their rooftops. Many feeling vulnerable decided that it was finally time to leave. But despite this intolerant and violent environment, some of them still stayed put. उन्होंने कहा जी तालिबान आ गए, उन्होंने अगों जो फोर्स किया कि जी येलो बैंड बनो, ਜਿਹੜੇ ਗੈਰ ਮੁਸਲਮਾਨ ਨੇ ਉਹ ਪੀਲਾ ਝੰਡਾ ਟੰਗੋ ਆਪਣੇ, ਜਿਵੇਂ ਉਹ ਯਹੂਦੀਆਂ ਨੂੰ ਆਰਡਰ ਕੀਤਾ ਸੀ ਨਾਜ਼ੀਆਂ ਨੇ। ਕੁਝ ਜਿਹੜੇ ਨੇ ਉਹ ਇਸ ਸਾਰੇ ਦੇ ਵਿੱਚ ਇਸ ਬੇਪਤੀ ਨੂੰ ਸਹਿਣ ਨਹੀਂ ਕਰ ਸਕੇ, ਉਹ ਚਲੇ ਗਏ, ਲੇਕਿਨ ਕੁਝ ਰੈਜ਼ੋਲੂਟ ਜਿਹੜੇ ਨੇ ਉਹ ਫਿਰ ਵੀ ਉੱਥੇ ਜਮੇ ਰਹੇ। The defeat of the Taliban regime and the emergence of an independent government in Kabul committed to the rule of law gave hope, encouraging many Afghans to believe that this was a new beginning for the country. In 2003 ਇਹ ਬਰੇਵ ਸਿੱਖ ਏਜੰਟ, ਇਹ ਇਸ ਲਾਈਨ ਨੇ ਮੈਨੂੰ ਬਹੁਤ ਟੱਚ ਕੀਤਾ। ਉਹਨਾਂ ਨੇ ਕਿਹਾ ਜੀ ਤਾਲਿਬਾਨ ਦਾ ਰਜੀਮ ਖਤਮ ਹੋਇਆ। ਇਹਨੇ 9/11 ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਕੀਤੀ, ਕਿਉਂਕਿ ਹੁਣ ਅਫਗਾਨ ਮੀਡੀਆ ਏਜੰਸੀ ਦਾ ਵੀ ਚੀਫ ਹੈ, ਸੋ ਉਸ ਗਵਰਨਮੈਂਟ ਨੂੰ ਆਪਣਾ ਹੀ ਕਹਿ ਰਿਹਾ ਕਿ ਵੀ ਉੱਥੇ ਜਿਹੜਾ ਹੈ ਉਹਨਾਂ ਨੇ ਇੱਕ ਸਿਵਲਾਈਜ਼ਡ ਗਵਰਨਮੈਂਟ ਆਈ, ਲੋਕਾਂ 'ਚ ਆਸ ਬੱਝੀ ਬਹੁਤ ਸਾਰੇ ਅਫਗਾਨਾਂ 'ਚ ਕਿ ਵੀ ਇਹ ਮੁਲਕ ਦੀ ਜਿਹੜੀ ਹੈ ਕਿਸਮਤ ਬਦਲੇਗੀ। ਫਿਰ ਉਹਨਾਂ ਨੇ ਕਿਹਾ ਇਨ 2003 ਇਹ ਬਰੇਵ ਸਿੱਖ ਜੈਂਟਲਮੈਨ stood before a Loya Jirga Grand Assembly of mostly Islamic commanders, politicians and clerics and screamed, "It is you Muslims that have ruined my Afghanistan." He received a standing ovation because we all knew that he was right. ਉਹਨਾਂ ਨੇ ਕਿਹਾ ਵੀ 2003 ਚ ਜਦੋਂ ਕਿ ਉਹਨਾਂ ਦੇ ਸਾਰਾ ਜਿਹਨੂੰ ਲਾਇਲ ਜਿਰਗਾ ਜਿਹਦੇ ਸਾਰੇ ਕਮਾਂਡਰ ਸੀ, ਉਹਨਾਂ ਦੇ ਪੋਲੀਟੀਸ਼ੀਅਨ ਸੀ ਔਰ ਜਿਹੜੇ ਨੇ ਕਲੈਰਿਕਸ ਮੌਲਵੀ ਸੀ, ਇੱਕ ਕਹਿੰਦਾ ਸਿੱਖ ਬਹਾਦਰ ਸਿੱਖ ਖਲੋਤਾ, ਉਹਨੇ ਕਹਿੰਦਾ ਸਾਰਿਆਂ ਨੂੰ ਐਡਰੈਸ ਕਰਦੇ ਨੇ ਕਿਹਾ ਕਿ ਤੁਸੀਂ ਸਾਰੇ ਮੁਸਲਮਾਨਾਂ ਨੇ ਮੇਰਾ ਅਫਗਾਨਿਸਤਾਨ ਤਬਾਹ ਕਰ ਦਿੱਤਾ। ਹਾਂ, ਉਹਨਾਂ ਨੇ ਕਿਹਾ ਵੀ ਜਦੋਂ ਉਹਨੇ ਇਹ ਕਿਹਾ ਸਾਰੇ ਹੀ ਜਿਹੜੇ ਨੇ ਖਲੋ ਗਏ ਤਾੜੀਆਂ ਦਾ। ਇਹ ਵੀ ਅਫਗਾਨ ਕਰੈਕਟਰ ਦੀ ਬਿਊਟੀ ਹੈ। ਉਹ ਕਹਿੰਦੇ ਵੀ ਕਿਉਂਕਿ ਸਾਨੂੰ ਸਭ ਨੂੰ ਪਤਾ ਸੀ ਜੋ ਇਹ ਕਹਿ ਰਿਹਾ ਬਿਲਕੁਲ ਠੀਕ ਹੈ। ਸੋ ਜਿਹੜੀ ਭਾਵਨਾ ਸੀ ਕਿ ਉਹ ਉਸ ਹਾਲਤ 'ਚ ਵੀ ਉਹਨਾਂ ਸਾਰਿਆਂ ਨੂੰ ਵੰਗਾਰ ਰਿਹਾ ਸੀ ਕਿ ਮੇਰਾ ਅਫਗਾਨਿਸਤਾਨ ਹੈ, ਤੁਸੀਂ ਮੁਸਲਮਾਨਾਂ ਨੇ ਬਰਬਾਦ ਕੀਤਾ। ਸੋ ਇਹ ਸਪਿਰਿਟ ਜਿਹੜੀ ਆ ਉਹ ਕੱਲ ਜਦੋਂ ਮੈਂ ਦੇਖਿਆ ਉਹਨਾਂ ਜਿਹੜੇ ਫਾਰਸੀ ਤੋਂ ਬਾਅਦ ਅੰਗਰੇਜ਼ੀ ਵੀ ਬੋਲ ਰਹੇ ਸੀ, ਮੈਂ ਦੇਖਿਆ ਵੀ ਇਹ ਐਵਰੀ ਇੰਚ ਪਠਾਨ ਨੇ। ਬਿਲਕੁਲ ਉਹਨਾਂ 'ਚ ਕੋਈ ਕਿਸੇ ਨੂੰ ਉਹ ਬਾਰ-ਬਾਰ ਕਹਿਣਗੇ ਜੀ ਸਾਨੂੰ ਉਹਨਾਂ ਨੇ ਨਹੀਂ, ਇਹ ਬਾਹਰੋਂ ਆਏ ਨੇ ਜੋ ਉੱਥੇ ਕਰ ਰਹੇ ਨੇ, ਕੋਈ ਮਿਡਲ ਈਸਟ 'ਚੋਂ ਆਇਆ, ਕੋਈ ਕਿਤੋਂ ਆਇਆ। So the rule of law of the post-Karzai era was more myth than reality. Many of their properties, namely in the Karte Parwan district of Kabul, were squatted on and confiscated by warlords of Afghans with strong connections. Given that the community had survived for a millennium through peaceful means, there was no warlord to protect them. Many of them decided to leave the country, but again some chose to stay. ਉਹਨਾਂ ਕਿਹਾ ਵੀ ਉਹ ਐਰਾ ਵੀ ਖਤਮ ਹੋ ਗਿਆ। ਕਰਜ਼ਾਈ ਦੇ ਜਾਣ ਤੋਂ ਬਾਅਦ ਜਿਹੜਾ ਦੂਸਰਾ ਹਿੱਸਾ ਸ਼ੁਰੂ ਹੋਇਆ ਹਾਮਿਦ ਕਰਜ਼ਾਈ, ਕਿ ਵੀ ਉਹ ਵਾਰਲॉर्ड ਆ ਗਏ, ਉਹਨਾਂ ਨੇ ਕਰਤੇ ਪਰਵਾਨ ਔਰ ਦੂਸਰੇ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਔਰ ਉਹ ਵੀ ਖੋਹ ਲਈਆਂ। ਉਹਨਾਂ ਨੂੰ ਜਿਹੜੇ 1000 ਸਾਲ ਤੋਂ ਉੱਥੇ ਰਹਿ ਰਹੇ ਸੀ, ਜਿਹੜੇ ਸ਼ਾਂਤਮਈ ਤਰੀਕੇ ਨਾਲ ਸੀ, ਉਹਨਾਂ ਦੇ ਕੋਲ ਕੋਈ ਵਾਰਲॉर्ड ਤਾਂ ਨਹੀਂ ਸੀ ਕਿ ਉਹ ਡਿਫੈਂਡ ਕਰਦੇ। ਸੋ ਉਸ ਤੋਂ ਬਾਅਦ ਜਿਹੜਾ ਬਹੁਤ ਸਾਰਿਆਂ ਨੇ ਫਿਰ ਛੱਡ ਦਿੱਤਾ ਮੁਲਕ, ਪਰ ਕਹਿੰਦੇ ਕੁਝ ਸੀ ਜਿਹੜੇ ਫਿਰ ਵੀ ਕਹਿੰਦੇ ਵੀ ਨਹੀਂ ਇਹ ਸਾਡਾ ਮੁਲਕ, ਅਸੀਂ ਨਹੀਂ ਛੱਡਣਾ। There were moments of optimism, ਅਖੀਰ 'ਚ ਆ ਰਿਹਾ ਆਰਟੀਕਲ, ਕਈ ਕੁਛ ਜਿਹੜੀਆਂ ਨੇ ਪਲ ਉਹ ਆਸ ਦੇ ਸਨ। To Hamid Karzai's credit, he appointed Sham Lal Patija Bhatia, an Afghan Hindu, as ambassador to Canada, a first in the country's history, despite the fact
that Patia's family had resided in the city of Kandahar for over 350 years. Mr. Patia regularly pointed out that Ahmad Shah, the founder of Kandahari's modern-day Afghanistan, has based the concept of Afghanistan on inclusion. ਹੁਣ ਇਹ ਵੱਖਰੀ ਗੱਲ ਹੈ ਵੀ ਅਸੀਂ ਅਹਿਮਦ ਸ਼ਾਹ ਨੂੰ ਕਿਵੇਂ ਦੇਖਦੇ ਹਾਂ, ਅਹਿਮਦ ਸ਼ਾਹ ਦੁਰਾਨੀ ਜਾਂ ਅਬਦਾਲੀ ਨੂੰ, ਪਰ ਇਹ ਜਿਹੜਾ ਸ਼ਹਿਰ ਹੈ ਕੰਧਾਰ ਇਹ ਉਹਨੇ ਫਾਊਂਡ ਕੀਤਾ ਔਰ ਉਹਨਾਂ ਨੇ ਕਿਹਾ ਵੀ ਹਾਮਿਦ ਕਰਜ਼ਾਈ ਨੇ ਸ਼ਾਮ ਲਾਲ ਭਤੀਜਾ ਭਾਟੀਆ ਨੂੰ ਅਫਗਾਨਿਸਤਾਨ ਦਾ ਐਂਬੈਸਡਰ ਬਣਾਇਆ ਕੈਨੇਡਾ ਦੇ ਵਿੱਚ। ਔਰ ਇਹ ਇਸ ਲਈ ਕਿਉਂਕਿ ਜਿਹੜਾ ਮਿਸਟਰ ਭਾਟੀਆ ਨੇ ਉਹਨਾਂ ਦੀ ਫੈਮਿਲੀ ਕੰਧਾਰ ਦੇ ਵਿੱਚ 350 ਸਾਲ ਤੋਂ ਰਹਿੰਦੀ ਹੈ, ਉਹਨਾਂ ਜ਼ਮਾਨਿਆਂ ਤੋਂ ਹੀ ਜਦੋਂ ਤੋਂ ਇਹ ਜਿਹੜਾ ਇਹਨਾਂ ਦੇ ਬਜ਼ੁਰਗ ਗਏ ਹੋਣਗੇ। 40 years after I last shared a class with Harinder, Amarjeet and Anil, their community has dwindled from 5 lakh to only 1300 scattered across 3 Afghan cities। कि 40 ਸਾਲ ਪਹਿਲਾਂ ਜਦੋਂ ਕਿ ਮੈਂ ਇਹਨਾਂ ਦੋ ਆਪਣੇ ਉਹਨਾਂ ਨੇ ਕਲਾਸ ਫੈਲੋਜ਼ ਦੇ ਨਾਂ ਦਿੱਤੇ ਨੇ ਅਮਰਿੰਦਰ ਔਰ ਅਮਰਜੀਤ, ਹਰਿੰਦਰ, ਅਮਰਜੀਤ ਔਰ ਅਨਿਲ, 40 ਸਾਲ ਪਹਿਲਾਂ ਤੋਂ ਹੁਣ ਤੱਕ ਇਹਨਾਂ ਸਾਲਾਂ ਦੇ ਵਿੱਚ ਇਹਨਾਂ ਦੀ ਆਬਾਦੀ 5 ਲੱਖ ਤੋਂ ਘਟ ਕੇ ਸਿਰਫ 1300 ਰਹਿ ਗਈ ਹੈ। ਸਕੈਟਰਡ ਅਕ੍ਰੋਸ 3 ਅਫਗਾਨ ਸਿਟੀਜ਼, ਸਿਰਫ 3 ਵੱਡੇ ਸ਼ਹਿਰਾਂ ਦੇ ਵਿੱਚ, ਜ਼ਾਹਰ ਹੈ ਕਾਬੁਲ, ਜਲਾਲਾਬਾਦ ਔਰ ਕੰਦਾਰ। ਜੀ their numbers which coexisted with Afghans of all faiths for centuries has now shrunk to almost nothing। ਉਹਨਾਂ ਦੀ ਗਿਣਤੀ ਜਿਹੜੇ ਕਿ ਅਫਗਾਨਾਂ ਦੇ ਨਾਲ ਸਦੀਆਂ ਤੋਂ ਰਹਿ ਰਹੇ ਸੀ ਹੁਣ ਆਲਮੋਸਟ ਨਿਗੁਣੀ ਹੋ ਗਈ ਹੈ। ਅਖੀਰ 'ਚ ਉਹਨਾਂ ਨੇ ਕਿਹਾ I am not certain if the community can tolerate more pain, but we don't want them to forget that they represent a legacy that sketches back 1000 years in Afghan history। ਮੈਨੂੰ ਨਹੀਂ ਪਤਾ, ਮੈਂ ਇਸ ਬਾਰੇ ਹੁਣ ਨਿਸ਼ਚਿਤਾ ਨਾਲ ਕੁਝ ਨਹੀਂ ਕਹਿ ਸਕਦਾ ਕਿ ਜਿਹੜੀ ਕਮਿਊਨਿਟੀ ਇੰਨੀ ਦਰਦ ਚੋਂ ਲੰਘੀ ਹੈ ਹੁਣ ਹੋਰ ਦਰਦ ਉਹ ਸਹਿ ਸਕਦੀ ਹੈ ਜੀ। ਔਰ ਮੈਂ ਪਰ ਉਹਨਾਂ ਨੂੰ ਮੈਂ ਫਿਰ ਵੀ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਉਹ ਉਸ ਵਿਰਸੇ ਦੇ ਵਾਰਿਸ ਨੇ ਜਿਸ ਦਾ ਇਤਿਹਾਸ ਅਫਗਾਨ ਹਿਸਟਰੀ ਦੇ ਵਿੱਚ 1000 ਸਾਲ ਤੋਂ ਹੈ, ਕਿ ਉਹ ਉੱਥੋਂ ਦੇ ਮੂਲ ਨਿਵਾਸੀ ਨੇ। ਐਂਡ ਮੋਰ ਦੈਨ ਐਵਰ ਅਫਗਾਨਿਸਤਾਨ ਨੀਡਸ them ਟੂ ਸਟੇ। ਔਰ ਇਹੀ ਰੀਜ਼ਨ ਹੈ ਕਿ ਮੈਂ ਇਹ ਸਮਝਦਾ ਮੋਰ ਦੈਨ ਐਵਰ ਕਿ ਪਹਿਲਾਂ ਤੋਂ ਵੀ ਲੈ ਕੇ ਹੁਣ ਮੌਕਾ ਹੈ ਕਿ ਉਹ ਮੁਲਕ ਨਾ ਛੱਡਣ। ਸੋ ਇਹ ਮੈਂ ਸਮਝਦਾ ਵੀ ਜਿਹੜਾ ਇੱਕ ਕਾਮਨ ਬੰਦਾ ਹੈ ਔਰ ਇਹ ਜੈਨੂਨ ਹੈ। ਇੱਕ ਤਾਂ ਹੁੰਦਾ ਨਾ ਪੋਲੀਟੀਕਲ ਲੋਕਾਂ ਦੀਆਂ ਸਟੇਟਮੈਂਟਾਂ ਕੰਡੈਮ ਕਰਤਾ ਜਾਂ ਦੂਜਾ, ਉਹਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ, ਪਰ ਇਸ ਚੋਂ ਤੁਸੀਂ ਇੱਕ ਐਵਰੇਜ ਅਫਗਾਨ ਜਿਹੜਾ ਕੋਈ ਕਿਸੇ ਇਸਲਾਮਿਕ ਸਟੇਟ ਵਰਗੀ ਆਈਡੀਓਲੋਜੀ ਦੇ ਨਾਲ ਅੰਨਾ ਨਹੀਂ ਕੀਤਾ ਹੋਇਆ ਜਿਹਨੂੰ ਜੰਨਤ ਤੇ ਹੂਰਾਂ ਦੇਣ ਦੇ ਵਾਅਦੇ ਨੇ, ਇਹ ਜਿਹੜਾ ਕਿ ਕੋਈ ਭਾਰਤੀ ਸਿਸਟਮ ਜਾਂ ਕਿਸੇ ਹੋਰ ਸਿਸਟਮ ਦਾ ਏਜੰਟ ਨਹੀਂ ਹੈ। ਇਹ ਜੈਨੂਨ ਇੱਕ ਅਫਗਾਨ ਜਿਹੜਾ ਮਹਿਸੂਸ ਕਰਦਾ ਹੈ ਕਿ ਉੱਥੇ ਕੀ ਹੋਇਆ। ਔਰ ਇਹ ਜਿਹੜੀ ਔਰ ਮੈਂ ਇਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਫਿਰ ਮੈਂ ਰਿਲੇਟ ਕਰ ਲਿਆ ਕਿ ਕੱਲ ਜਿਹੜੇ ਸਾਰੇ ਸਿੱਖ ਸਪੀਕਰ ਅਫਗਾਨ ਮੂਲ ਵਾਲੇ ਜਿਵੇਂ ਬਾਰ-ਬਾਰ ਆਪਣੇ ਅਫਗਾਨ ਹੋਣ ਤੇ ਪ੍ਰਾਈਡ ਕਰ ਰਹੇ ਸੀ, ਉਹਦਾ ਕੀ ਕਾਰਨ ਸੀ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।